ਬੀਜੇਪੀ ਦਾ ਜਿਹੜਾ ਟ੍ਰੋਲਿੰਗ ਆਰਮੀ ਆ ਗੋਦੀ ਮੀਡੀਆ, ਹੁਣ ਪਿਛਲੇ 2 ਦਿਨ ਤੋਂ ਮੋਦੀ ਤੰਤਰ ਤੇ ਗੋਦੀ ਮੀਡੀਆ, ਅੱਜ ਮੋਦੀ ਇੱਥੇ ਜਲੰਧਰ ਤੁਰਿਆ ਫਿਰਦਾ ਸੀ, ਹੁਣ ਇਹ ਡੈਮੇਜ ਕੰਟਰੋਲ 'ਚ ਲੱਗੇ ਹੋਏ ਨੇ। ਹੁਣ ਜਿਹੜਾ ਜਲੂਸ ਇੰਨਾ ਨਿਕਲ ਚੁੱਕਿਆ, ਨਾਲੇ ਫੌਜ ਦਾ ਜਲੂਸ ਕਢਾਤਾ, ਨਾਲੇ ਮੋਦੀ ਤੰਤਰ ਦਾ ਪੂਰਾ ਬਾਜਾ ਵੱਜ ਗਿਆ। ਹੁਣ ਇਹ ਸਾਰੇ ਜਿਹੜੇ ਰਲ ਮਿਲ ਕੇ ਭਾਲਦੇ ਕੀ ਫਿਰਦੇ ਆ ਕੋਈ ਵੱਡੀ ਇਹੋ ਜਿਹੀ ਨਵੀਂ ਟਵਿਸਟ ਵਾਲੀ ਘਟਨਾ ਜਿਹਦੇ ਨਾਲ ਲੋਕਾਂ ਦਾ ਧਿਆਨ ਵੰਡਿਆ। ਇਹਨਾਂ ਦਾ ਪਤਾ ਕੁਛ ਨਹੀਂ ਮੋਦੀ ਕੰਪਨੀ ਦਾ ਵੀ ਕੀ ਨਵਾਂ ਕੋਈ ਵੱਡਾ ਕਹਿਰ, ਕੋਈ ਮਨੁੱਖਤਾ ਦੇ ਕੋਈ ਵੱਡੀ ਘਟਨਾ ਇਹੋ ਜਿਹੀ ਜਿਹਦੇ ਚ ਹੋਰ ਲਾਸ਼ਾਂ, ਹੋਰ ਮਨੁੱਖਤਾ ਦਾ ਘਾਣ ਹੋਏ, ਕਿਉਂਕਿ ਇਹਨਾਂ ਨੇ ਤਾਂ ਇਸ ਗੱਲ ਤੋਂ ਖਹਿੜਾ ਛਡਾਉਣ ਦੇ ਲਈ ਕੁਝ ਵੀ ਕਰ ਦਿੱਤਾ। ਇਸ ਮੌਕੇ ਜਦੋਂ ਪੂਰੇ ਦੇ ਪੂਰੇ ਪੰਜਾਬ ਦੀ ਬਰਬਾਦੀ ਦਾ ਇੱਕ ਪੂਰਾ ਅੰਦੇਸ਼ਾ ਸੀ, ਐਨ ਉਸ ਮੌਕੇ ਸਾਡੇ ਇੱਥੇ ਕੇਸਾਂ ਵਾਲੇ, ਪੱਗਾਂ ਵਾਲੇ, ਉਹ ਲੰਡੂ ਜਿਨ੍ਹਾਂ ਨੂੰ ਨਾ ਗੱਲ ਦਾ ਪਤਾ ਨਾ ਵਾਸਤਾ, ਐਵੇਂ ਪੁਲਿਸ ਨੂੰ ਅੱਗ ਲਾਈ ਫਿਰਦੇ, ਉਹ ਕਹਿੰਦੇ ਜੀ ਜੰਗ ਲੱਗੇ ਛੇਤੀ ਤੋਂ ਛੇਤੀ। ਇੱਕ ਤਾਂ ਆਪਾਂ ਬਾਰਡਰ ਸਟੇਟ ਹੋਣ ਕਰਕੇ ਪਹਿਲਾਂ ਹੀ ਇੱਕ ਪੰਜਾਬ ਨੂੰ ਉਹ ਟਾਰਗੇਟ ਕਰਦੇ ਆ ਹਮੇਸ਼ਾ ਹੀ, ਤੀਜਾ ਜੰਗਾਂ ਵੇਲੇ ਆਪਾਂ ਮਾਰੇ ਜਾਂਦੇ। ਇਸੇ ਕਰਕੇ ਸਾਡੇ ਪੰਜਾਬ 'ਚ ਖੁਦਕੁਸ਼ੀਆਂ, ਸਾਡੇ ਪੰਜਾਬ ਦੇ ਵਿੱਚੋਂ ਭੱਜ ਕੇ ਬਾਹਰ ਨੂੰ ਜਾਂਦੇ। ਪੰਜਾਬ ਨੂੰ ਬੰਜਰ ਤੇ ਕੰਜਰ ਬਣਾਉਣ ਲਈ, ਪੰਜਾਬ ਨੂੰ ਉਜਾੜਨ ਲਈ ਅਗਲੇ ਹਰ ਸਾਲ ਕਰੋੜਾਂ ਰੁਪਈਆ ਖਰਚ ਰਹੇ। ਛੇਤੀ ਕਿਤੇ ਦਾ ਖਾਲਸਦਾਰ ਬਣਦਾ ਨਹੀਂ, ਜੇ ਕਿਤੇ ਬਣਨਾ ਜਾਵੇ ਇਸ ਕਰਕੇ ਇਹਨੂੰ ਪਹਿਲਾਂ ਹੀ ਬਦਨਾਮ ਕਰ ਦੋ, ਇਹਨੂੰ ਪਹਿਲਾਂ ਹੀ ਬਰਬਾਦ ਕਰ ਦੋ। ਜੇ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਸਰਕਾਰ ਬਣਾ ਕੇ 92-93 ਐਮਐਲਏਆਂ ਵਾਲੀ ਜੇ ਫੇਰ ਨਹੀਂ ਦਿੱਲੀ ਸੁਣਦੀ ਤੇ ਫਿਰ ਇਹ ਮੁੱਖ ਮੰਤਰੀ ਬਣ ਕੇ ਵੀ ਕੀ ਖੱਟ ਲਿਆ। ਕੋਈ ਸਾਨੂੰ ਕਹਿੰਦੇ ਹੁੰਦੇ ਆ ਜੀ ਮੁੱਖ ਧਾਰਾ ਚ ਆ ਜਾਓ, ਅਗਲੇ ਕਹਿੰਦੇ ਆ ਕਿ ਪੰਜਾਬ ਨੂੰ ਮੁਕੰਮਲ ਤੌਰ ਤੇ ਸਵਾਰ। ਸੋ ਜਿਹੜੀ ਸੋਚ ਉਹਨਾਂ ਦੀ ਪਾਕਿਸਤਾਨ ਬਾਰੇ ਉਹੀ ਪੰਜਾਬ ਬਾਰੇ। ਪਾਕਿਸਤਾਨ ਬਾਰੇ ਆਪਾਂ ਮਾੜਾ ਮੋਟਾ ਸੋਚ ਸਕਦੇ ਆ ਵੀ ਪਤਾ ਨਹੀਂ ਸਾਨੂੰ ਮਾਰੂ ਕਿ ਨਹੀਂ ਮਾਰੂ, ਪਰ ਇੰਡੀਆ ਬਾਰੇ ਤਾਂ ਕੋਈ ਸ਼ੱਕ ਹੀ ਨਹੀਂ। ਇਹ ਤਾਂ ਸਾਨੂੰ 84 ਚ ਵੀ ਦਿਖਾ ਚੁੱਕੇ ਆ। ਹੁਣ ਜੇ ਕਹਿੰਦੇ ਸੀ ਜਦੋਂ ਕਿਸਾਨ ਸੰਘਰਸ਼ ਛੱਡਦੇ ਅੱਤਵਾਦੀ ਲੈ ਲਓ ਇਹਨਾਂ ਤੋਂ ਹੱਕ। ਟੀਵੀ 84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਧਮਾਨ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੰਗਬੰਦੀ ਤੋਂ ਬਾਅਦ ਵਿੱਚ ਹੁਣ ਹਰ ਪਲ ਕੋਈ ਨਵੀਂ ਚੀਜ਼ ਉੱਭਰ ਕੇ ਸਾਹਮਣੇ ਆ ਰਹੀ ਹੈ ਤੇ ਜਿਹੜੀ ਵੀ ਚੀਜ਼ ਸਾਹਮਣੇ ਆਉਂਦੀ ਹੈ ਉਹ ਗੋਦੀ ਮੀਡੀਆ ਨੂੰ ਤੇ ਮੋਦੀ ਤੰਤਰ ਨੂੰ ਹੋਰ ਵਿਵਸਥਾ ਚ ਪਾ ਜਾਂਦੀ। ਕੱਲ ਮੋਦੀ ਸਾਹਿਬ ਨੇ 8 ਵਜੇ ਇੰਡੀਆ ਦੇ ਹਿਸਾਬ ਨਾਲ ਡੈਮੇਜ ਕੰਟਰੋਲ, ਯਾਨੀ ਕਿ ਜਿਹੜੀ ਪਿਛਲੇ ਦਿਨੀ ਕੁੱਤੇ ਖਾਣੀ ਹੋਈ ਆ, ਉਹਨੂੰ ਠੀਕ ਕਰਨ ਲਈ ਆਪਦੇ ਚੇਲੇ ਚਪਟਿਆਂ ਨੂੰ ਥੋੜਾ ਬਹੁਤਾ ਹੌਸਲਾ ਦੇਣ ਲਈ ਬੋਲਣਾ ਸੀਗਾ ਚੈਨਲਾਂ ਤੇ, ਟੀਵੀ ਉੱਤੇ, ਮੀਡੀਆ ਦੇ ਦੇਸ਼ ਕੇ ਰਾਸ਼ਟਰ ਕੇ ਨਾਮ ਬੋਲਣਾ ਸੀ। ਆਪਦੇ ਵੱਲੋਂ ਬੜੀ ਤਿਆਰੀ ਤੂਰੀ ਸਵੇਰ ਤੋਂ ਲੱਗੇ ਰਹੇ ਹੋਣੇ ਆ ਵੀ ਆਹ ਝੱਗਾ ਪਾਉਣਾ, ਆਹ ਪਜਾਮਾ ਪਾਉਣਾ, ਆਹ ਧੋਤੀ ਬੰਨਣੀ ਆ, ਆਹ ਟੋਪੀ ਲੈਣੀ ਆ, ਅੱਖ ਕਿੱਧਰ ਨੂੰ ਰੱਖਣੀ ਆ, ਬੁੱਲ ਕਿੱਧਰ ਨੂੰ ਰੱਖਣਾ। ਪਰ ਇਹ ਸਾਰੇ ਕਾਸੇ ਉੱਤੇ ਪਰੋਲਾ ਫਿਰ ਗਿਆ। ਇਹਨਾਂ ਵਾਲੇ ਪ੍ਰੋਗਰਾਮ ਤੋਂ ਪਹਿਲਾਂ ਹੀ, ਮੋਦੀ ਦੇ ਬੋਲਣ ਤੋਂ ਪਹਿਲਾਂ ਹੀ ਅਮਰੀਕਨ ਪ੍ਰੈਜ਼ੀਡੈਂਟ ਮਿਸਟਰ ਟਰੰਪ ਨੇ ਇੱਕ ਬਿਲਕੁਲ ਨਵਾਂ ਜਿਹੜਾ ਇੰਕਸ਼ਾਫ, ਨਵਾਂ ਇਕਬਾਲ, ਨਵੀਂ ਗੱਲ ਸਾਹਮਣੇ ਲੈ ਆਂਦੀ ਵੀ ਇਹ ਜਿਹੜੀ ਜੰਗਬੰਦੀ ਹੋਈ ਆ ਇਹ ਦੋਨਾਂ ਮੁਲਕਾਂ ਨੂੰ ਵਪਾਰ ਦੇ ਨਾਂ ਦੇ ਉੱਤੇ, ਕਿ ਜੇ ਤੁਸੀਂ ਲੜਨੋਂ ਨਾ ਹਟੇ, ਜੇ ਤੁਸੀਂ ਇਸੇ ਤਰੀਕੇ ਨਾਲ ਗੱਲ ਵਧਾਈ ਗਏ ਜਿਹਦੇ ਨਾਲ ਇਸ ਖਿੱਤੇ ਦੇ ਵਿੱਚ ਪਰਮਾਣੂ ਧਮਾਕਿਆਂ ਤੱਕ ਗੱਲ ਜਾ ਸਕਦੀ ਹੈ, ਤਾਂ ਫਿਰ ਤੁਹਾਡੇ ਨਾਲ ਵਪਾਰ ਜਿਹੜਾ ਉਹ ਨਹੀਂ ਕਰਾਂਗੇ ਤੇ ਫਿਰ ਤੁਸੀਂ ਆਪਦਾ ਚਾਅ ਲਾ ਲਓ। ਹੁਣ ਇੱਕ ਗੱਲ ਤਾਂ ਜਦੋਂ ਤੋਂ ਮਿਸਟਰ ਟਰੰਪ ਜਿਹੜੇ ਆ ਉਹ ਲਾਈਮਲਾਈਟ ਚ ਆਏ ਆ, ਹੋਣ ਵਾਲੀ ਜਿਹੜੀ ਉਹਨਾਂ ਦੀ ਪਾਰੀ ਹੈ, ਪਿਛਲੇ ਵਾਰ ਮੋਦੀ ਤੇ ਉਹਦੇ ਚਮਚਿਆਂ ਨੇ ਸਾਰੀ ਦੁਨੀਆ ਦੇ ਵਿੱਚ ਬੜੀ ਧਮੱਜੀ ਚੱਕੀ ਰੱਖੀ ਹੈ ਕਿ ਮੋਦੀ ਤਾਂ ਟਰੰਪ ਨਾਲ ਮਤਲਬ ਜਿਵੇਂ ਬਚਪਨ ਦੇ ਜੁੰਡੀ ਦੇ ਯਾਰ ਹੁੰਦੇ ਆ ਉਵੇਂ ਕੰਮ ਆ, ਵੀ ਟਰੰਪ ਮੋਦੀ ਤੋਂ ਪੁੱਛੇ ਬਗੈਰ ਸਾਹ ਹੀ ਨਹੀਂ ਲੈਂਦਾ ਜੀ। ਮੋਦੀ ਸਾਹਿਬ ਇਉਂ ਆ, ਟਰੰਪ ਸਾਹਿਬ ਇਉਂ ਆ, ਬਹੁਤ ਇੱਥੇ ਲੋਕਾਂ ਨੂੰ ਦੁਖੀ ਕੀਤਾ ਤੇ ਕਦੇ ਮੋਦੀ ਮੋਦੀ, ਕਦੇ ਕੁਛ ਕਦੇ ਕੁਛ, ਉਹ ਸਾਰਾ ਜਿਹੜਾ ਸ਼ੋਸ਼ਾ ਡਰਾਮਾ ਉਹ ਇਸ ਵਾਰ ਨਹੀਂ ਦਿਖ ਰਿਹਾ। ਇਸ ਵਾਰ ਜਿੱਦਣ ਯੂਕਰੇਨ ਵਾਲੇ ਮਿਸਟਰ ਜ਼ੈਲੈਂਸਕੀ ਨਾਲ ਗੱਲਬਾਤ ਹੋਈ ਸੀ, ਉਦੋਂ ਵੀ ਲੋਕਾਂ ਨੂੰ ਲੱਗਿਆ ਸੀ, ਹੌਲੀ ਹੌਲੀ ਲੋਕਾਂ ਨੂੰ ਸਭ ਨੂੰ ਸਮਝ ਆ ਗਈ
ਕਿ ਮਿਸਟਰ ਟਰੰਪ ਦਾ ਇੱਕ ਆਪਣਾ ਹੀ ਸਟਾਈਲ ਆ, ਉਹਨੂੰ ਕੋਈ ਚੰਗਾ ਸਮਝੇ ਮਾੜਾ ਸਮਝੇ, ਪਰ ਉਹਨੇ ਰਾਜਨੀਤਿਕ ਖੇਤਰ ਦੇ ਵਿੱਚ ਇੱਕ ਨਵੀਂ ਵਿਧਾ ਨੂੰ, ਇੱਕ ਨਵੇਂ ਅੰਦਾਜ਼ ਨੂੰ ਇੰਟਰੋਡਿਊਸ ਕਰਾਇਆ। ਤੇ ਉਹਦਾ ਜਿਹਨੂੰ ਕਿਸੇ ਨੂੰ ਨੁਕਸਾਨ ਹੁੰਦਾ ਉਹਦਾ ਮਾਰਦਾ ਚੀਕਾਂ, ਤੇ ਜਿਨ੍ਹਾਂ ਨੂੰ ਹੁੰਦਾ ਫਾਇਦਾ ਉਹ ਫਿਰ ਖੁਸ਼ ਹੁੰਦੇ। ਹੁਣ ਜਿਵੇਂ ਜਿਸ ਤਰੀਕੇ ਨਾਲ ਆ ਜਿਹੜੇ ਤਬਾਹੀ ਨੂੰ, ਬਰਬਾਦੀ ਨੂੰ ਰੋਕਿਆ, ਹੁਣ ਜਿਹੜੇ ਤਾਂ ਜੰਗਬਾਜ਼ ਨੇ, ਜਿਨ੍ਹਾਂ ਨੂੰ ਲੱਗਦਾ ਵੀ ਸਾਨੂੰ ਕੀ ਹੋਣਾ, ਪੰਜਾਬ ਵਾਲਿਆਂ ਨੇ ਮਰਨਾ, ਉਹਨਾਂ ਨੂੰ ਤਾਂ ਬੜੀ ਤਕਲੀਫ ਹੋਈ ਆ ਕਿ ਹਾਏ ਜੰਗਬੰਦੀ ਕਿਉਂ ਕਰਵਾ ਮਿਸਟਰ ਟਰੰਪ ਨੇ। ਉਹ ਤਾਂ ਜੋ ਮਰਜ਼ੀ ਸੋਚ ਸਕਦੇ, ਪਰ ਆਮ ਜਿਹੜਾ ਸਾਡਾ ਸਾਰੇ ਸੰਸਾਰ ਦੇ ਵਿੱਚ ਜਿਹੜਾ ਭਲਾ ਮਨੁੱਖ ਆ ਜੀ, ਖਾਸ ਤੌਰ ਦੇ ਉੱਤੇ ਸਾਡਾ ਭਾਈਚਾਰਾ ਸਿੱਖ ਕੌਮ, ਅਸੀਂ ਤਾਂ ਜਦੋਂ ਵੀ ਅਰਦਾਸ ਕਰਦੇ ਹਾਂ ਸਰਬੱਤ ਦਾ ਭਲਾ ਮੰਗਦੇ। ਸਾਡੇ ਤਾਂ ਧਰਮ ਦੇ, ਸਾਡੇ ਤਾਂ ਗੁਰੂ ਸਾਹਿਬਾਨ ਦੇ ਜਿਹੜੇ ਅਸੂਲ ਨੇ ਨਾ, ਬਾਰੇ ਬਾਰੇ ਜਾਣੇ ਆ। ਜਦੋਂ ਅਸੀਂ ਸਾਰਾ ਆਪਦਾ ਇਤਿਹਾਸ, ਆਪਦਾ ਫਲਸਫਾ ਪੜ੍ਹਦੇ ਹਾਂ ਵੀ ਕੁਦਰਤ ਕੇ ਸਭ ਬੰਦੇ, ਜਦੋਂ ਅਸੀਂ ਆਪਦੇ ਗੁਰਮਤ ਦੇ ਸਿਧਾਂਤਾਂ ਵਿੱਚੋਂ ਦੇਖਦੇ ਹਾਂ ਵੀ ਅਸੀਂ ਤਾਂ ਸਾਰਿਆਂ ਨੂੰ ਆਪਦਾ ਮਿੱਤਰ ਕੀਤਾ ਹੋਇਆ, ਬਾਣੀ ਸਾਨੂੰ ਕਹਿੰਦੀ ਹੈ ਸਾਡਾ ਕੋਈ ਵੈਰੀ ਨਹੀਂ ਹੈ ਜੀ। ਸਭ ਮੈਂ ਜੋਤ, ਜੋਤ ਹੈ ਸੋਏ, ਸਾਡਾ ਤਾਂ ਧਰਮ ਸਾਨੂੰ ਇਹ ਸਿਖਾਉਂਦਾ ਵੀ ਭਾਈ ਸਾਰੀ ਜਿਹੜੀ ਸ੍ਰਿਸ਼ਟੀ ਆ, ਸਾਰੀ ਮਨੁੱਖਤਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਾਜੀ ਹੋਈ ਆ, ਸਾਰਿਆਂ ਦੇ ਵਿੱਚ ਉਹਦੀ ਜੋਤ। ਉਹ ਜਦੋਂ ਸਾਡਾ ਧਰਮ ਇਹ ਸਿਖਾਉਂਦਾ, ਫਿਰ ਸਾਨੂੰ ਆਪੇ ਭਾਈ ਕਨ੍ਹਈਆ ਜੀ, ਜਿਨ੍ਹਾਂ ਨੇ ਇੱਕ ਆਪਣੇ ਆਪ ਦੇ ਵਿੱਚ ਅੱਜ ਸਾਰੇ ਸੰਸਾਰ ਦੇ ਵਿੱਚ ਮਦਰ ਟੈਰੇਸਾ ਦੀ ਜਾਂ ਹੋਰ ਬਹੁਤ ਸਾਰੇ ਨੋਬਲ ਕਾਰਜ ਕਰਨ ਵਾਲਿਆਂ ਦੀ ਜਿਹੜੇ ਚੰਗਾ ਸੁਹਿਰਦ ਸੋਚਦੇ ਆ, ਉਹਨਾਂ ਦੀ ਗੱਲ ਹੁੰਦੀ ਹੈ। ਪਰ ਸਦੀਆਂ ਪਹਿਲਾਂ ਭਾਈ ਕਨ੍ਹਈਆ ਜੀ, ਜਿਨ੍ਹਾਂ ਨੇ ਸਿੱਖੀ ਦੇ ਇਤਿਹਾਸ ਨੂੰ ਇੱਕ ਹੋਰ ਨਵਾਂ ਉਭਾਰ, ਇੱਕ ਨਵੀਂ ਹਾਈਟ ਦਿੱਤੀ ਹੈ, ਉਹਨਾਂ ਦੀ ਦਾਸਤਾਨ ਜਦੋਂ ਕੋਈ ਗੈਰ ਸਿੱਖ ਸੁਣਦਾ ਹੈ, ਆਸ਼ ਕਰ ਉੱਠਦਾ ਕਿ ਅੱਜ ਦੇ ਦੌਰ ਵਿੱਚ ਤਾਂ ਇਹ ਗੱਲਾਂ ਕਰਨੀਆਂ ਸੌਖੀਆਂ ਨੇ, ਪਰ ਅੱਜ ਤੋਂ 3-4 ਸਦੀਆਂ ਪਹਿਲਾਂ ਜਦੋਂ ਮਾਰਖੋਰੀ ਦੁਨੀਆ ਸੀ, ਜਦੋਂ ਟਰਾਈਬਲ ਕਲਚਰ ਚੱਲ ਰਿਹਾ ਸੀ, ਉਹਨਾਂ ਸਮਿਆਂ ਦੇ ਵਿੱਚ ਸਿੱਖ, ਗੁਰੂ ਦੇ ਸਿੱਖ ਏਦਾਂ ਚੱਲਦੇ ਸੀ। ਤੇ ਜਦੋਂ ਕੋਈ ਇਹ ਸੁਣਦਾ ਕਿ ਕਲਗੀਧਰ ਸ਼ਹਿਨਸ਼ਾਹ ਨੂੰ ਜੰਗਾਂ ਲੜਨੀਆਂ ਪਈਆਂ, ਪਰ ਉਹਨਾਂ ਦੇ ਜਿਹੜੇ ਤੀਰ ਸੀ, ਉਹਨਾਂ ਦੇ ਮੂਹਰਲੇ ਪਾਸੇ ਤੀਰ ਦੇ ਉੱਤੇ ਸੋਨਾ ਲੱਗਿਆ ਹੁੰਦਾ ਸੀ। ਸੋਨਾ ਕਾਹਦੇ ਲਈ ਜੀ? ਕਹਿੰਦੇ ਜੇਕਰ ਜਿਹਦੇ ਜੰਗ ਦੇ ਵਿੱਚ ਉਹ ਤੀਰ ਵੱਜ ਜਾਵੇ, ਜੇ ਤਾਂ ਉਹ ਮਰ ਜਾਵੇ ਜੰਗ ਦੇ ਵਿੱਚ, ਤਾਂ ਉਹਦੇ ਤੀਰ ਕੱਢਣਗੇ ਘਰ ਦੇ, ਜਦੋਂ ਘਰੇ ਲੈ ਕੇ ਜਾਣਗੇ, ਉਹ ਵਿੱਚੋਂ ਸੋਨਾ ਨਿਕਲੂ ਤੀਰ ਤੇ ਲੱਗਿਆ ਹੋਇਆ। ਸੋਨਾ ਵੇਚ ਕੇ ਉਹਦੇ ਕਫਨ ਦਫਨ ਦਾ, ਉਹਦੀਆਂ ਅੰਤਮ ਰਸਮਾਂ ਦਾ ਇੰਤਜ਼ਾਮ ਹੋ ਸਕਦਾ। ਇਸ ਕਰਕੇ ਸੋਨਾ ਉਹਦੇ ਤੀਰ ਤੇ ਲਾ ਕੇ 10ਵੇਂ ਪਾਤਸ਼ਾਹ ਵਰਤਦੇ। ਤੇ ਜੇਕਰ ਉਹ ਫੱਟੜ ਹੋ ਜਾਵੇ, ਜੇਕਰ ਜੰਗ ਦੇ ਵਿੱਚ ਜ਼ਖਮੀ ਹੋ ਜਾਵੇ, ਫਿਰ ਉਹ ਤੀਰ ਜਿਹੜਾ ਕੱਢ ਕੇ, ਜਿਹੜਾ ਉੱਤੇ ਸੋਨਾ ਲੱਗਿਆ, ਉਹਦੇ ਤੋਂ ਆਪਦਾ ਇਲਾਜ ਕਰਾ ਸਕਦਾ ਬੰਦਾ। ਹੁਣ ਦੱਸੋ ਕਿਹੜਾ ਧਰਮ ਤੇ ਕਿਹੜਾ ਰਹਿਬਰ, ਕਿਹੜਾ ਪੈਗੰਬਰ ਏਦਾਂ ਸੋਚ ਸਕਦਾ ਹੈ ਕਿ ਠੀਕ ਆ ਜੰਗ ਦੇ ਵਿੱਚ ਆਇਆ ਹੈ, ਇਹਦੇ ਤੀਰ ਵੱਜਣਾ ਹੈ, ਜੇ ਫੱਟੜ ਹੋ ਗਿਆ ਜਾਂ ਇਹ ਚੜ੍ਹਾਈ ਕਰ ਗਿਆ ਤਾਂ ਵੀ ਮੇਰੀ ਇਹਦੇ ਪ੍ਰਤੀ ਕੋਈ ਜ਼ਿੰਮੇਵਾਰੀ ਹੈ। ਇਹ ਸਾਡਾ ਇਤਿਹਾਸ ਜਿਹੜਾ ਹੈ ਨਾ ਜੀ, ਜਦੋਂ ਅਸੀਂ ਪੈਂਦੇ ਖਾਨ ਪਠਾਨ ਦਾ ਪੜ੍ਹਦੇ ਹਾਂ ਵੀ ਉਹਦੇ ਸਿਰ ਤੇ ਢਾਲ ਕਰਕੇ 6ਵੇਂ ਪਾਤਸ਼ਾਹ ਕਹਿੰਦੇ ਵੀ ਹੁਣ ਕਲਮਾ ਪੜ੍ਹ ਲਾ, ਤੇਰਾ ਆਖਰੀ ਵੇਲਾ। ਤੋ ਇਹ ਜਿਹੜੀ ਸਾਡੀ ਹਿਸਟਰੀ ਹੈ, ਜਿਹੜੇ ਇਹਦੇ ਚੰਗੇ ਪੱਖ ਨੇ, ਅੱਜ ਗੁਲਾਮੀ ਦਾ ਦੌਰ ਆ ਤੇ ਸਾਡੇ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਜਿਹੜੇ ਆ, ਉਹਨਾਂ ਦੇ ਉੱਤੇ ਗੁਲਾਮੀ ਦਾ ਅਸਰ ਹੋਇਆ ਹੋਣ ਕਰਕੇ ਬਹੁਤ ਸਾਰੀਆਂ ਗੱਲਾਂ ਉਹ ਜਦੋਂ ਸੁਣਾ ਨਹੀਂ ਸਕਦੇ, ਕਿਉਂਕਿ ਹਿੰਦੂ ਦਾ ਡਰ ਬੜਾ। ਹਿੰਦੂ ਤਾਂ ਕਹਿੰਦਾ ਵੀ ਗੁਰਬਾਣੀ ਦੀ ਵਿਆਖਿਆ ਵੀ ਬ੍ਰਾਹਮਣਵਾਦੀ ਨਜ਼ਰੀਏ ਤੋਂ ਕਰੋ। ਹਿੰਦੂ ਤਾਂ ਕਹਿੰਦਾ ਸਿੱਖ ਇਤਿਹਾਸ ਦੀ ਵਿਆਖਿਆ ਉਵੇਂ ਕਰੋ ਜਿਹਦੇ ਵਿੱਚ ਨਤੀਜਾ ਇਹ ਨਿਕਲੇ ਵੀ ਸੁਣਨ ਵਾਲਾ ਕਹੇ ਵੀ ਗੁਰੂ ਸਾਹਿਬ ਤਾਂ ਆਪ ਰਾਮਚੰਦਰ ਤੇ ਕ੍ਰਿਸ਼ਨ ਵਰਗੇ ਹੀ ਸੀ, ਤੇ ਦੇਵੀ ਦੇਵਤੇ ਆ ਜਿਹੜੇ ਹਿੰਦੂਆਂ ਦੇ, ਉਹਨਾਂ ਦੀ ਪੂਜਾ ਕਰਦੇ ਸੀ।
ਮਤਲਬ ਕਿ ਉਹ ਕਹਿੰਦੇ ਆ ਕਿ ਸਿੱਖ ਆਪਦੇ ਇਤਿਹਾਸ ਨੂੰ, ਆਪਦੇ ਫਲਸਫੇ ਨੂੰ ਇਉਂ ਪ੍ਰਚਾਰਨ ਕਿ ਜਿਹੜਾ ਸੁਣਨ ਵਾਲਾ ਉਹ ਸਿੰਘ ਨਾ ਸਜੇ, ਖਾਲਸਾ ਨਾ ਸਜੇ, ਉਹ ਕੇਸਾਂ ਵਾਲਾ ਹਿੰਦੂ ਬਣ ਜਾਏ। ਕੇਸਾਂ ਵਾਲੇ ਹਿੰਦੂ ਬਣਾਉਣ ਦੇ ਲਈ ਸਾਡੇ ਸਕੂਲਾਂ ਕਾਲਜਾਂ ਦੀਆਂ ਕਿਤਾਬਾਂ 'ਚ, ਫਿਲਮਾਂ 'ਚ, ਨਾਟਕਾਂ 'ਚ ਹਰ ਸੰਭਵ ਤਰੀਕੇ ਨਾਲ ਸਿੱਖਾਂ ਨੂੰ ਉਹਨਾਂ ਦੇ ਅਸਲ ਸੁਭਾਅ ਤੋਂ, ਅਸਲ ਇਤਿਹਾਸ ਤੋਂ ਤੋੜ ਕੇ ਉਹਨਾਂ ਨੂੰ ਕੁਝ ਹੋਰ ਬਣਾਇਆ ਜਾਂਦਾ। ਹੁਣ ਅੱਜ ਦੇ ਦੌਰ ਵਿੱਚ ਸਾਡੇ ਬਹੁਤ ਸਾਰੇ ਬੱਚੇ, ਸਾਡੇ ਭੈਣ ਭਰਾ ਵਿਦੇਸ਼ਾਂ 'ਚ ਚਲੇ ਗਏ। ਉਹਨਾਂ ਦਾ ਤੇ ਸਾਡਾ ਭਾਰਤ ਦੇ ਸ਼ਿਕੰਜੇ ਵਿੱਚ, ਇੰਡੀਆ ਦੇ ਗੁਲਾਮੀ ਦੇ ਇਸ ਦੌਰ ਵਿੱਚ ਰਹਿਣ ਵਾਲੇ ਸਿੱਖਾਂ ਦਾ ਬੜਾ ਫਰਕ ਆ ਬਹੁਤ ਸਾਰੇ ਗੱਲਾਂ। ਮੈਂ ਕਈ ਵਾਰ ਸੋਚਦਾ ਹੁੰਦਾ ਕਿ ਜਿੰਨੀ ਆਜ਼ਾਦ ਸੋਚ ਉਹਨਾਂ ਦੀ ਆ, ਸਾਡੀ ਕਿਉਂ ਨਹੀਂ। ਮੇਰੇ ਕਈ ਵਿਚਾਰਾਂ ਤੋਂ ਦੁਖੀ ਹੋਏ ਬਾਹਮਣ, ਲਾਲੇ, ਹਿੰਦੂ ਤਵੀਏ ਤੇ ਕੇਸਾਧਾਰੀ ਹਿੰਦੂ ਵੀ। ਕੇਸਾਧਾਰੀ ਹਿੰਦੂ ਕੌਣ ਹੁੰਦਾ? ਜਿਹੜਾ ਜੰਮਿਆ ਤਾਂ ਸਿੱਖਾਂ ਦੇ ਘਰੇ ਹੋਵੇ, ਹੋ ਸਕਦਾ ਉਹ ਪੱਗ ਦਾੜਾ ਵੀ ਰੱਖਦਾ ਹੋਵੇ, ਅੰਮ੍ਰਿਤ ਵੀ ਛਕ ਲੈਂਦੇ, ਪਰ ਉਹਨਾਂ ਦੇ ਅੰਦਰ ਸਿੱਖ ਨਹੀਂ ਹੁੰਦਾ। ਉਹਨਾਂ ਨੂੰ ਹਰ ਵੇਲੇ ਹਰ ਗੱਲ ਉਵੇਂ ਦੇਖਣ ਦੀ ਫਿਤਰਤ ਬਣੀ ਹੁੰਦੀ ਆ ਵੀ ਜਿਵੇਂ ਕੋਈ ਹਿੰਦੂ ਕਿਸੇ ਗੱਲ ਨੂੰ ਸੋਚੇ। ਕੇਸਾਧਾਰੀ ਹਿੰਦੂ ਉਹ ਵੈਰਾਈਟੀ ਹੈ ਜੀ, ਜਿਨੇ ਹਮੇਸ਼ਾ ਹੀ ਸਿੱਖੀ ਅਤੇ ਸਿੱਖਾਂ ਦੇ ਉਲਟ ਚੱਲਣਾ ਹੁੰਦਾ। ਉਹਨੇ ਹਰ ਗੱਲ ਇਉਂ ਸੋਚਣੀ ਆ ਕਿਤੇ ਹਿੰਦੂ ਨਾ ਨਾਰਾਜ਼ ਹੋ ਜਾਵੇ। ਕੇਸਾਧਾਰੀ ਹਿੰਦੂ ਨੂੰ ਭਾਰਤ ਤੋਂ, ਇੰਡੀਆ ਤੋਂ, ਇੰਡੀਅਨ ਸਿਸਟਮ ਤੋਂ, ਹਿੰਦੂ ਹਿੰਦੁਸਤਾਨ ਤੋਂ ਕੋਈ ਵੀ ਪ੍ਰੋਬਲਮ ਨਹੀਂ। ਉਹਨੇ ਹਰ ਵੇਲੇ ਸਿੱਖਾਂ ਨੂੰ ਹੀ ਦੋਸ਼ੀਆਂ ਵਾਲੇ ਕਟਹਿਰੇ 'ਚ ਰੱਖ ਕੇ, ਛੱਜ 'ਚ ਪਾ ਕੇ ਛੱਡੀ ਜਾਣਾ ਵੀ ਜੀ ਭਾਰਤ ਦਾ ਬਹੁਤ ਵਧੀਆ ਮੁਲਕ ਆ, ਇਹ ਸਿੱਖ ਹੀ ਬੜੇ ਮਾੜੇ ਆ ਜੀ। ਕੇਸਾਧਾਰੀ ਹਿੰਦੂ ਹਮੇਸ਼ਾ ਸਿੱਖ ਕੌਮ ਲਈ ਲੜਨ ਮਰਨ ਵਾਲਿਆਂ ਨੂੰ, ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਨੂੰ ਭੈੜਾ ਮੰਨੇ। ਏਦਾਂ ਦੇ ਜਿਹੜੇ ਲੋਕ ਨੇ ਕੇਸਾਧਾਰੀ ਹਿੰਦੂ, ਲਾਲੇ, ਇਹ ਅਕਸਰ ਜਦੋਂ YouTube ਦੇ ਉੱਤੇ ਸਾਡੇ ਪ੍ਰੋਗਰਾਮ ਪਾਏ ਜਾਂਦੇ ਆ, ਫਿਰ ਮੈਨੂੰ ਉੱਥੇ ਬੜੇ ਦੁਖੀ ਹੋ ਕੇ ਅਵਾ ਤਵਾ ਬੋਲਦੇ ਆ ਵਿਚਾਰੇ। ਮੈਨੂੰ ਤਰਸ ਆਉਂਦਾ, ਲਾਲਿਆਂ ਤੇ ਹਿੰਦੂਆਂ ਤੇ ਤਰਸ ਇਹ ਆਉਂਦਾ ਵੀ ਜਿਹੜੇ ਲੋਕਾਂ ਦੇ ਟ੍ਰੈਪ 'ਚ ਫਸ ਕੇ ਤੁਸੀਂ ਅੱਜ ਮੇਰੇ ਵਰਗਿਆਂ ਨੂੰ ਅਵਾ ਤਵਾ ਬੋਲਦੇ ਹੋ ਨਾ, ਜਦੋਂ ਉਹਨਾਂ ਦੀ ਚਾਰੇ ਪਾਸੇ ਝੰਡੀ ਹੋ ਗਈ ਜਿਨ੍ਹਾਂ ਦੇ ਮਗਰ ਲੱਗੇ ਫਿਰਦੇ, ਇਹ ਇਤਿਹਾਸ ਤੇ ਨਜ਼ਰ ਮਾਰ ਕੇ ਦੇਖ ਲਓ ਵੀ ਜਦੋਂ 1469 ਤੋਂ ਸਿੱਖ ਧਰਮ ਦਾ ਆਗਾਜ਼ ਹੁੰਦਾ, ਪਹਿਲੀ ਪਾਤਸ਼ਾਹੀ ਤੋਂ ਬਾਅਦ, ਉਦੋਂ ਪਹਿਲਾਂ ਤੁਹਾਡਾ ਹਾਲ ਕੀ ਸੀ ਹਿੰਦੂ ਵੀਰਾਂ ਦਾ? ਸਭ ਤੋਂ ਜਿਹੜੀ ਭੈੜੀ ਗੱਲ ਜਾਤ ਪਾਤ ਤੇ ਕਰਮ ਕਾਂਡ, ਇਹ ਦੋ ਚੀਜ਼ਾਂ ਮਨੁੱਖਤਾ ਦਾ ਹਰ ਤਰ੍ਹਾਂ ਸ਼ੋਸ਼ਣ ਤੇ ਇੰਨੀਆਂ ਨੀਚਤਾ ਵਾਲੀਆਂ ਗੱਲਾਂ ਨੇ ਕਿ ਬੰਦੇ ਨੂੰ ਸ਼ਰਮ ਆਉਂਦੀ ਆ ਕਿ ਗੱਲਾਂ ਕਰੀਏ ਤਾਂ ਕਰੀਏ ਕਿਹੜੇ ਮੂੰਹ ਨਾਲ। ਕੋਈ ਇੱਜ਼ਤਦਾਰ ਬੰਦਾ ਤਾਂ ਉਹ ਮੂੰਹ ਤੋਂ ਗੱਲਾਂ ਹੀ ਨਹੀਂ ਬੋਲ ਸਕਦਾ। ਜਿਹੜੀ ਡਿਸਕ੍ਰਿਮੀਨੇਸ਼ਨ ਆ ਨਾ ਜੀ, ਉਹ ਆਮ ਤੌਰ ਦੇ ਉੱਤੇ ਜਦੋਂ ਹਿਸਟਰੀ ਤੇ ਨਜ਼ਰ ਮਾਰੀਏ, ਹਰ ਥਾਂ ਦੇ ਉੱਤੇ ਤਗੜੇ ਨੇ ਮਾੜੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਵਿਤਕਰਾ ਕੀਤਾ ਆ, ਵਧੀਕੀ ਕੀਤੀ ਹੈ। ਪਰ ਜ਼ੁਲਮ ਦੀ ਸਭ ਤੋਂ ਜਿਹੜੀ ਨੀਚ ਉਦਾਹਰਨ ਵਾਜੇ ਦੇਖਣੀ ਹੋਵੇ ਤਾਂ ਇੰਡੀਅਨ ਹਿਸਟਰੀ ਆ ਜਿਹੜੀ ਬੀਤੇ ਦੌਰ 'ਚ ਬਾਹਰੋਂ ਆਏ ਜਿਹੜੇ ਆਰੀਅਨ ਨਸਲ ਵਾਲੇ ਆ, ਇਹਨਾਂ ਨੇ ਭਾਰਤ ਦੇ ਮੂਲ ਵਾਸੀਆਂ ਤੇ ਜੋ ਜ਼ੁਲਮ ਕੀਤਾ, ਜੋ ਕਹਿਰ ਢਾਇਆ, ਇਹ ਤਾਂ ਚਲੋ ਪਹਿਲਾਂ ਬੋਧੀਆਂ ਨੇ ਉਹਨਾਂ ਨੂੰ ਬਚਾਉਣ ਦਾ ਯਤਨ ਕੀਤਾ, ਨਹੀਂ ਗੱਲ ਬਣੀ। ਆਖਰ ਖਾਲਸਾ ਪੰਥ ਨੇ, ਸਿੱਖ ਧਰਮ ਨੇ, ਗੁਰੂ ਸਾਹਿਬਾਨ ਨੇ, ਸਿੱਖਾਂ ਨੇ, ਸਿੱਖੀ ਨੇ ਉਹਨਾਂ ਦੀ ਬਾਹ ਫੜੀ ਤੇ ਬਹੁਤੇ ਜ਼ਿਆਦਾ ਸਿੱਖ ਉਹਨਾਂ ਬਰਾਦਰੀਆਂ ਚੋਂ ਨੇ ਜਿਹੜੀਆਂ ਬਰਾਦਰੀਆਂ ਬ੍ਰਾਹਮਣਵਾਦ ਦੀਆਂ ਸਤਾਈਆਂ ਹੋਈਆਂ। ਤੇ ਅੱਜ ਜਦੋਂ ਸਾਨੂੰ ਇਸ ਧਰਮ ਦੇ ਉੱਤੇ, ਸਿੱਖ ਕੌਮ ਦੇ ਉੱਤੇ ਸੰਕਟ ਆਇਆ ਦੇਖ ਕੇ ਜਦੋਂ ਅਸੀਂ ਬੋਲਦੇ ਹਾਂ, ਤਾਂ ਸਾਨੂੰ ਸਾਡੇ ਮਾਪਿਆਂ ਦਾ ਉਹ ਸਾਰਾ ਕੁਝ ਦੱਸਿਆ ਹੋਇਆ ਆਲੇ ਦੁਆਲੇ ਤੋਂ ਜੋ ਸਿੱਖਿਆ, ਉਹ ਅੱਖਾਂ ਦੇ ਮੂਹਰੇ ਆ ਕੇ ਖੜ ਜਾਂਦਾ ਵੀ ਜੇਕਰ ਸਿੱਖ ਧਰਮ, ਸਿੱਖ ਕੌਮ ਜਿਹਨੇ ਇੱਕ ਕਿਲਾ ਬਣਾ ਕੇ, ਇੱਕ ਕੋਟ ਬਣਾ ਕੇ ਸਾਡੇ ਵਰਗੇ ਲੋਕਾਂ ਨੂੰ ਸਾਂਭਿਆ, ਸਾਡੇ ਜਿਹੜੇ ਪੁਰਖੇ ਆ ਉਹਨਾਂ ਨੇ ਸਿੱਖੀ ਕਿਉਂ ਧਾਰਨ ਕੀਤੀ ਹੋਣੀ ਆ? ਹਰੇਕ ਸਿੱਖ ਨੂੰ ਪਹਿਲਾਂ ਇਹ ਆਪਦੇ ਘਰ ਵਿੱਚ ਨਾ ਚਰਚਾ ਕਰਨੀ ਚਾਹੀਦੀ ਹੈ ਕਿ ਆਪਣੇ ਵੱਡੇ ਵਡੇਰਿਆਂ ਨੇ
ਸਿੱਖ ਧਰਮ ਕਿਉਂ ਗ੍ਰਹਿਣ ਕੀਤਾ, ਸਿੱਖੀ ਕਿਉਂ ਧਾਰਨ ਕੀਤੀ। ਆਖਰ ਪਹਿਲਾਂ ਜਿਹੜਾ ਕੁਝ ਸੀ ਉਹ ਤੋਂ ਕਿੰਨੇ ਕੁ ਦੁਖੀ ਹੋਣਗੇ। ਤੇ ਅੱਜ ਜਦੋਂ ਸਾਡੇ ਪੈਰ ਲੱਗ ਗਏ, ਅੱਜ ਜਦੋਂ ਸਾਡੀ ਚਾਰੇ ਪਾਸੇ ਬੱਲੇ ਬੱਲੇ ਆ, ਉਦੋਂ ਥਾਂ ਥਾਂ ਤੇ ਨਿਕਲ ਆਇਆ ਕੋਈ ਕਹਿੰਦਾ ਜੀ ਅਸੀਂ ਤੁਹਾਡੇ, ਦੇਖੋ ਤੁਸੀਂ ਜੀ ਫਲਾਣੇ ਹੋ ਨਾ, ਤੇ ਆਓ ਸਿੱਖੀ ਛੱਡੋ ਸਾਡੇ ਨਾਲ ਆਓ। ਕੋਈ ਕਹਿੰਦਾ ਜੀ ਆਓ ਸਰਸੇ ਚੱਲਦੇ ਆ, ਕੋਈ ਕਹਿੰਦਾ ਭਨਿਆਰੇ ਚੱਲਦੇ ਆ, ਕੋਈ ਬਿਆਸ ਨੂੰ ਘੜੀਸੀ ਫਿਰਦਾ, ਕੋਈ ਕਹਿੰਦਾ ਜੀ ਆਹ ਤੇ ਉਹ। ਸੋ ਸਾਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਸਾਡੀ ਬਾਹ ਸਿੱਖ ਧਰਮ ਨੇ ਫੜੀ, ਤੇ ਅੱਜ ਸਿੱਖ ਧਰਮ ਦੇ ਉੱਤੇ ਬ੍ਰਾਹਮਣਵਾਦ ਨੂੰ ਸਭ ਤੋਂ ਵੱਧ ਗੁੱਸਾ ਕਿ ਇਹ ਸਿੱਖ ਧਰਮ ਨੇ ਮੇਰਾ ਸ਼ਿਕਾਰ ਹੋ ਲਿਆ। ਅਸੀਂ ਸਾਰੇ ਉਹਦੇ ਸ਼ਿਕਾਰ ਸੀ ਜਿਹੜੇ ਸਿੱਖ ਸਜੇ ਹੋਏ। ਤੇ ਅੱਜ ਆ ਜੰਗੀ ਮਾਹੌਲ ਦੇ ਵਿੱਚ ਜਦੋਂ ਉਹ ਸਾਨੂੰ ਸੱਚ ਬੋਲਦਿਆਂ ਨੂੰ ਸੁਣਦੇ ਆ, ਦੇਖਦੇ, ਫਿਰ ਵਿਚਾਰਿਆਂ ਨੇ ਮਾੜਾ ਹੀ ਬੰਨਣਾ। ਹੁਣ ਕਈ ਜਿਹੜੇ ਭਰਾ ਨੇ ਉਹ ਮੈਨੂੰ ਕਹਿੰਦੇ ਆ ਕਿ ਘੁਮਾਣ ਸਾਹਿਬ ਤੁਸੀਂ ਪੰਜਾਬ 'ਚ ਰਹਿੰਦੇ ਹੋ, ਪਿਛਲੇ ਦਿਨਾਂ ਦੇ ਵਿੱਚ ਕਈਆਂ ਨੂੰ ਬੜਾ ਔਖ ਸੀ, ਪੁੱਛਦੇ ਸੀ ਬੜੇ ਧੜੱਲੇ ਨਾਲ, ਪਤਾ ਨਹੀਂ ਕੀ ਤੋਪ ਚਲਾ ਦੇਣੀ ਆ, ਤੂੰ ਰਹਿੰਦਾ ਕਿੱਥੇ ਆ, ਇਹ ਰਹਿੰਦਾ ਕਿੱਥੇ ਆ ਕਹਿੰਦੇ। ਉਹ ਮੈਂ ਫੇਰ ਬੇਨਤੀ ਕਰ ਦਿੰਦਾ ਵੀ ਮੈਂ ਅੰਮ੍ਰਿਤਸਰ ਰਹਿਣਾ। ਜਿਹੜੇ ਤੁਹਾਡੇ ਚੋਂ ਕਈ ਕਹਿੰਦੇ ਆ ਕਿ ਇੱਕ ਨੇ ਲਿਖਿਆ ਸੀ ਇੱਥੇ, ਇਹੀ ਕਹਿੰਦਾ ਫਰੀडम ਹੈ ਇੰਡੀਆ ਦੀ। ਭਾਈ ਫਰੀडम ਕੋਈ ਨਹੀਂ। 1983 ਤੋਂ ਹੁਣ ਤੱਕ ਕਦੇ ਗਿਣੇ ਹੀ ਨਹੀਂ ਜੀ ਕਿੰਨੇ ਕੁ ਪਰਚੇ ਬਣੇ ਆ, ਕਿੰਨੇ ਕੁ ਝੂਠੇ ਤੁਸੀਂ ਮੁਕੱਦਮੇ ਬਣਾ ਕੇ ਪੂਰਾ ਜ਼ੋਰ ਲਾ ਕੇ ਹੰਭੇ ਪਏ ਹੋ। ਤੇ ਹੁਣ ਵੀ ਹਰ ਵਕਤ ਰਾਤ ਨੂੰ ਪੈਣ ਲੱਗਿਆ ਤਿਆਰੀ ਰੱਖੀ ਦੀ ਆ ਵੀ ਪਤਾ ਨਹੀਂ ਤੁਹਾਡੇ ਚੋਂ ਕਿਹੜੇ ਥਾਣੇ ਤੇ ਕਿਹੜੇ ਮੁਲਾਜ਼ਮਾਂ ਨੇ ਆ ਕੇ ਸਿਰ ਤੇ ਖੜ ਜਾਣਾ। ਹੁਣ ਤਾਂ ਕਈ ਵਿਚਾਰੇ ਪੁਲਿਸ ਮੁਲਾਜ਼ਮ ਵੀ ਕਹਿ ਦਿੰਦੇ ਆ ਕਿ ਜੀ ਸਾਡੀ ਮਜਬੂਰੀ ਆ, ਅਸੀਂ ਨੌਕਰੀ ਪੇਸ਼ਾ ਮੁਲਾਜ਼ਮ ਬੰਦੇ ਆ, ਸਾਨੂੰ ਪਤਾ ਤੁਸੀਂ ਸੱਚੇ ਹੋ, ਪਰ ਅਸੀਂ ਕਰੀਏ ਕੀ, ਸਾਡੇ ਹੱਥ ਬੰਨੇ ਹੋਏ। ਸੋ ਕੋਈ ਇਹ ਨਾ ਸੋਚੋ ਕਿ ਤੁਸੀਂ ਸਾਡੇ ਤੇ ਕਿਰਪਾ ਕਰਦੇ ਹੋ। ਅਸੀਂ ਆਪਦੀ ਸੱਚੇ ਪਾਤਸ਼ਾਹ ਦੀ ਬਖਸ਼ੀ ਹੋਈ ਜਿਹੜੀ ਜੁਰਤ ਬਾ ਹਿੰਮਤ ਆ ਉਹਦੇ ਸਿਰ ਤੇ ਇੱਥੇ ਰਹਿ ਰਹੇ ਆ, ਤੁਹਾਡੇ ਰਹਿਮੋ ਕਰਮ ਤੇ ਨਹੀਂ ਹੈ। ਤੇ ਜਿਹੜਾ ਤੁਸੀਂ ਇਹ ਸੋਚਦੇ ਹੋ ਕਿ ਸਿੱਖ ਜਿਹੜੇ ਆ ਉਹ ਕਦੇ ਵੀ ਕਿਸੇ ਵੀ ਤਰ੍ਹਾਂ ਸਿੱਖੀ ਅਤੇ ਸਿੱਖਾਂ ਦਾ ਨਾ ਸੋਚਣ, ਉਹ ਹਿੰਦੂਆਂ ਦਾ ਸੋਚਣ, ਇਹ ਸਾਥੋਂ ਹੋਣਾ ਨਹੀਂ। ਇਹ ਮੁਸ਼ਕਲ ਆ। ਸੀਗਾ ਇੱਕ ਟਾਈਮ 1984 ਤੋਂ ਪਹਿਲਾਂ ਤੁਹਾਨੂੰ ਬੜਾ ਵਕਤ ਦਿੱਤਾ ਲਾਲਿਆਂ ਨੂੰ, ਹਿੰਦੂਆਂ ਨੂੰ। 1965 ਦੀ ਜੰਗ, 1971 ਦੀ ਜੰਗ, 47 ਮੌਕੇ, 62 ਮੌਕੇ, ਇਹ ਤੋਂ ਬਿਨਾਂ ਹੋਰ ਬੜਿਆ ਮੌਕੇ ਤੇ ਤੁਹਾਨੂੰ ਮੌਕਾ ਦਿੱਤਾ। ਬਈ ਅਸੀਂ ਇਸ ਸਲੂਕ ਦੇ ਹੱਕਦਾਰ ਨਹੀਂ ਹੈਗੇ ਜਿਹੜਾ ਤੁਸੀਂ ਸਾਡੇ ਨਾਲ ਕਰ ਰਹੇ। ਅਸੀਂ 1947 ਮੌਕੇ ਤੁਹਾਡੇ ਗਾਂਧੀ ਤੇ ਨਹਿਰੂ ਦੇ ਉਹ ਪਰਨ, ਉਹ ਸੌਹਾਂ, ਉਹ ਵਚਨ, ਅਸੀਂ ਤਾਂ ਤੁਹਾਡੀਆਂ ਗੱਲਾਂ ਤੇ ਭੇਜ ਗਏ। ਬੜੀਆਂ ਵਧੀਆ ਵਧੀਆ ਗੱਲਾਂ ਹੁੰਦੀਆਂ ਸੀ ਤੁਹਾਡੀਆਂ, ਪ੍ਰਾਣ ਜਾਏ ਪਰ ਬਚਨ ਨਾ ਜਾਏ। ਤੁਹਾਡੀਆਂ ਕਥਾ ਕਹਾਣੀਆਂ ਸੁਣਨੀਆਂ ਦੇਵੀ ਦੇਵਤਿਆਂ ਦੀਆਂ, ਵੀ ਬੜੇ ਜੀ ਇਹ ਵਚਨ ਦੇ ਉੱਤੇ ਪਹਿਰਾ ਦੇਣ ਵਾਲੇ। ਸਾਨੂੰ ਕੀ ਪਤਾ ਸੀਗਾ ਵੀ ਤੁਸੀਂ ਬਾਅਦ ਚ ਝੂਠ ਬੋਲ ਕੇ ਕਹਿ ਦੇਣਾ ਅਬ ਵਕਤ ਬਦਲ ਗਿਆ। ਜਦੋਂ ਤੁਸੀਂ ਸਾਡੇ ਨਾਲ ਠੱਗੀ ਮਾਰੀ, ਜਦੋਂ ਤੁਸੀਂ ਸਾਡੇ ਨਾਲ ਝੂਠ ਬੋਲ ਕੇ ਇੱਕ ਵਾਰੀ ਨਾਲ ਲੈ ਆਂਦਾ ਤੇ ਮੁੜ ਕੇ ਜੁੱਤੀ ਹੇਠਾਂ ਰੱਖਣ ਦੀ ਫਿਤਰਤ ਤੁਹਾਡੀ, ਉਹ ਜਦੋਂ ਹੌਲੀ ਹੌਲੀ ਸਮਝ ਜਿਹਨੂੰ ਜਿੰਨਾ, ਦੇਖੋ ਹਰੇਕ ਦਾ ਵਕਤ ਹੁੰਦਾ। ਸਾਨੂੰ ਵੀ, ਮੈਨੂੰ ਵੀ ਕਿਸੇ ਵੇਲੇ ਬੜਾ ਵਧੀਆ ਲੱਗਦਾ ਸੀ 26 ਜਨਵਰੀ ਨੂੰ ਤਿਰੰਗਾ ਚੜ੍ਹਦਾ ਦੇਖਣਾ, ਲਾਲ ਕਿਲੇ ਤੇ ਪ੍ਰਧਾਨ ਮੰਤਰੀ ਬੋਲੂਗੀ। ਜਦੋਂ ਅਕਲ ਆਈ, ਅੱਖਾਂ ਖੁੱਲੀਆਂ, ਫੇਰ ਸਮਝ ਲੱਗੀ ਕਿ ਇਹ ਤਾਂ ਕਹਾਣੀ ਕੁਝ ਹੋਰ। ਸੋ ਜਦੋਂ ਸਾਡੇ ਇੱਕ ਇੱਥੇ ਸਿੰਘ ਭਾਈ ਗਜਿੰਦਰ ਸਿੰਘ ਜਿਹੜੇ ਮੁਖੀ ਰਹੇ ਆ ਦਲ ਖਾਲਸਾ ਦੇ, ਚੜ੍ਹਾਈ ਕਰ ਗਏ ਪਿਛਲੇ ਸਾਲ, ਉਹਨਾਂ ਨੇ 1971 ਦੇ ਵਿੱਚ ਇੰਦਰਾ ਗਾਂਧੀ ਡੇਰਾ ਬੱਸੀ ਆਈ ਸੀ, ਹੰਸਰਾਜ ਨਾਂ ਦਾ ਬੰਦਾ ਸੀ ਚੋਣ ਲੜ ਰਿਹਾ। ਉਦੋਂ ਇੰਨੀ ਸਿਕਿਉਰਿਟੀ ਨਹੀਂ ਸੀ ਹੁੰਦੀ। ਉਹ ਬਹੁਤ ਸਾਰੇ ਪੈਂਫਲੇਟ ਹੱਥ 'ਚ ਲੈ ਕੇ ਉੱਥੇ ਵੰਡੇ ਤੇ ਇੰਦਰਾ ਗਾਂਧੀ ਦੇ ਮੂੰਹ ਤੇ ਮਾਰ ਕੇ ਕਿਹਾ ਸੀ ਵੀ ਇੰਦਰਾ ਤੇਰੇ ਵੱਡੇ ਵਡੇਰਿਆਂ ਨੇ ਜਿਹੜੇ ਵਾਅਦੇ ਸਾਡੇ ਸਿੱਖ ਲੀਡਰਾਂ ਨਾਲ ਕੀਤੇ ਸੀ ਤੁਸੀਂ ਉਹ ਭੁੱਲ ਗਏ, ਮੁੱਕਰ ਗਏ ਤੁਸੀਂ। ਹੁਣ ਅਸੀਂ ਵੀ ਉਹਨਾਂ ਵਾਅਦਿਆਂ ਤੋਂ ਆਜ਼ਾਦ ਹੋ ਕੇ ਆਪਦਾ, ਜਿਹੜਾ ਤੁਹਾਡਾ ਉਦੋਂ ਗਾਂਧੀ ਕਹਿੰਦਾ ਹੁੰਦਾ ਸੀਗਾ ਫਿਰ ਆਪਕੋ ਅਧਿਕਾਰ ਹੈ ਜੋ ਆਪ ਮਰਜ਼ੀ ਕਰ ਲਓ, ਹੁਣ ਅਸੀਂ ਵੀ ਆਪਦੇ ਹਿਸਾਬ ਨਾਲ ਚੱਲੀਏ। ਹੌਲੀ ਹੌਲੀ ਗੱਲ ਜਿਹੜੀ ਆ ਉਹ ਅੱਗੇ ਵੱਧਦੀ ਗਈ ਤੇ ਅੱਜ ਸਾਡੀ ਕੌਮ ਖਾਲਿਸਤਾਨ ਦੇ ਰਾਹ ਪੈ ਚੁੱਕੀ। ਸਾਡਾ ਇੱਕ ਬਹੁਤ ਵੱਡਾ ਹਿੱਸਾ ਅਜੇ ਖਾਲਿਸਤਾਨ ਕਹਿ ਨਹੀਂ ਸਕਿਆ।
ਖਾਲਿਸਤਾਨ ਜਿੰਦਾਬਾਦ ਅਜੇ ਨਹੀਂ ਕਿਹਾ ਉਹਨੇ, ਤੇ ਹਿੰਦੁਸਤਾਨ ਜਿੰਦਾਬਾਦ ਕਹਿਣ ਜੋਗਾ ਤੁਸੀਂ ਨਹੀਂ ਛੱਡਿਆ, ਉਹ ਸਾਡੇ ਨਾਲੋਂ ਵੀ ਔਖਾ। ਜਿਹੜੇ ਸਿੱਖਾਂ ਨੇ ਖਾਲਿਸਤਾਨ ਦਾ ਰਾਹ ਫੜ ਲਿਆ, ਜਿਨ੍ਹਾਂ ਨੇ ਖਾਲਿਸਤਾਨ ਜਿੰਦਾਬਾਦ ਕਹਿ ਕੇ ਝੰਡਾ ਚੱਕ ਲਿਆ, ਉਹਨਾਂ ਨਾਲ ਤੁਸੀਂ ਮਾੜੀ ਕਰੋ ਚੰਗੀ ਕਰੋ, ਉਹਨੂੰ ਕੋਈ ਪਰਵਾਹ ਨਹੀਂ। ਮੈਂ ਤੁਹਾਡੇ ਸਾਹਮਣੇ ਬੈਠਾ, ਮੈਂ ਤਾਂ ਖੁਦ ਕਹਿਣਾ ਹੁੰਦਾ ਵੀ 1992-93 ਚ ਪਤਾ ਨਹੀਂ ਰੱਬ ਨੇ ਆਹ ਦਿਨ ਦਿਖਾਉਣੇ ਸੀਗੇ ਤੇ ਰੱਖ ਲਿਆ, ਉਦੋਂ ਵੀ ਮਾਰੇ ਜਾ ਸਕਦੇ ਸੀ। ਤੇ ਹੁਣ ਕਿਹੜਾ ਇੱਥੇ ਕਿੱਲੇ ਗੱਡੇ, ਗੱਡੇ ਕਿਹਦੇ ਹੋਏ, ਇੱਥੇ ਸਾਰਿਆਂ ਨੇ ਜਾਣਾ ਹੀ ਆ। ਤੁਸੀਂ ਸਭ ਤੋਂ ਵੱਡੀ ਜਿਹੜੀ ਕਿਸੇ ਬੰਦੇ ਨੂੰ ਹੁੰਦਾ ਮੌਤ ਦਾ ਡਰ, ਉਹ ਹੁਣ ਚੱਕਿਆ ਗਿਆ ਜੀ ਸਰ। ਜਦੋਂ ਚਾਹੋ ਜਿੱਦੇ ਚਾਹੋ ਮਾਰ ਸਕਦੇ, ਕੋਈ ਚੱਕਰ, ਮੌਤ ਤਾਂ ਆਉਣੀ ਹੋਈ ਹੈ। ਹੁਣ ਆਉਂਦੇ ਆ ਆਪਾਂ ਅੱਜ ਦੀ ਗੱਲ। ਜਦੋਂ ਮਿਸਟਰ ਟਰੰਪ ਨੇ ਇਹਨਾਂ ਤੋਂ ਪਹਿਲਾਂ ਹੀ ਕਹਿਤਾ ਕਿ ਇਹਨਾਂ ਨੂੰ ਅਸੀਂ ਸਿੱਧਾ ਸੁਨੇਹਾ ਲਾਇਆ ਵੀ ਭਾਈ ਬੰਦੇ ਦੇ ਬਣ ਜਾਓ ਪੁੱਤ, ਤੇ ਤੁਸੀਂ ਸਾਡੇ ਨਾਲ ਵਪਾਰ ਕਰੋ, ਆਪਾਂ ਕਰਾਂਗੇ। ਉਦੋਂ ਬਾਅਦ ਤਾਂ ਚਾਈਨਾ ਨਾਲ ਵੀ ਵਪਾਰ ਦੀ ਗੱਲ ਉਹਨੇ ਕਰਨੀ। ਹੁਣ ਮਿਸਟਰ ਟਰੰਪ ਬਾਰੇ ਮੈਨੂੰ ਤਾਂ ਐਵੇਂ ਲੱਗਦਾ ਕਿ ਉਹ ਸਿੱਧਾ ਜਿਹਾ ਹਿਸਾਬ ਆ ਵੀ ਸਾਰੀ ਦੁਨੀਆ 'ਚ ਜਿੱਥੇ ਵੀ ਜੰਗ ਜੁੱਧ ਹੁੰਦੇ ਆ ਰੋਕੋ, ਹਰੇਕ ਨੂੰ ਬਣਦਾ ਹੱਕ ਦਿਓ, ਬਣਦਾ ਸਤਿਕਾਰ ਦਿਓ, ਮਸਲੇ ਕਰੋ ਹੱਲ, ਤੇ ਸਾਰਾ ਜਿਹੜਾ ਸੰਸਾਰ ਆ ਉਹ ਆਪਸ ਵਿੱਚ ਹੀ ਵਪਾਰ ਕਰੇ, ਇੱਕ ਦੂਜੇ ਦੇ ਹਿੱਤਾਂ ਦੀ, ਇੱਕ ਦੂਜੇ ਦੇ ਹੱਕਾਂ ਦੀ ਗੱਲ ਕਰੇ। ਇਦਾਂ ਦਾ ਕੁਝ ਲੱਗਦਾ, ਬਾਕੀ ਵਾਹਿਗੁਰੂ ਜਾਣੇ। ਕਿਉਂਕਿ ਅੱਜ ਦੀ ਤਰੀਕ ਵਿੱਚ, ਅੱਜ ਐਸ ਘੜੀ ਮੈਨੂੰ ਆਉਂਦਾ, ਹੋ ਸਕਦਾ ਕੱਲ ਨੂੰ ਕੋਈ ਨਵੀਂ ਗੱਲ ਆ। ਹੁਣ ਉਧਰ ਤਾਂ ਪਾਕਿਸਤਾਨ ਦੇ ਜਿਹੜੇ ਜਿੰਨੇ ਵੀ ਬੋਲੇ ਆ ਉੱਥੇ, ਉਹਨਾਂ ਸਾਰਿਆਂ ਨੇ ਕਿਹਾ ਕਿ ਜੀ ਪਾਕਿਸਤਾਨ ਦਾ ਧੰਨਵਾਦ, ਹੋਰ ਮੁਲਕਾਂ ਦਾ ਵੀ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਕੋਈ ਇਸ ਦੌਰ ਵਿੱਚ ਪਿਛਲੇ 5-10 ਦਿਨ ਜੋ ਚੱਲਿਆ। ਇੱਕ ਗੱਲ ਉਹ ਕਹਿ ਰਹੇ ਨੇ ਵਾਰ-ਵਾਰ ਵੀ ਜੇ ਪਹਿਲਗਾਮ ਘਟਨਾ 'ਚ ਸਾਡਾ ਕੋਈ ਦੋਸ਼ ਆ ਪਾਕਿਸਤਾਨ ਦਾ, ਤਾਂ ਸਾਨੂੰ ਪ੍ਰੂਫ ਜਿਹੜੇ ਆ, ਸਬੂਤ ਆ ਦਿੱਤੇ। ਹੁਣ ਇਹ ਗੱਲ ਮੈਂ ਇਸ ਕਰਕੇ ਛੇੜੀ ਆ, ਆ ਜਿਹੜੇ ਕੇਸਾਧਾਰੀ ਹਿੰਦੂ ਪਿਛਲੇ ਦਿਨ ਸਾਨੂੰ ਆਵਾ ਤਵਾ ਬੋਲਦੇ ਸੀ ਵੀ ਤੁਸੀਂ ਤਾਂ ਜੀ ਡਰ ਗਏ, ਤੁਸੀਂ ਤਾਂ ਜੀ ਗਦਾਰ ਹੋ। ਭਾਈ ਚਲੋ ਅਸੀਂ ਤਾਂ ਡਰ ਵੀ ਗਏ ਸੀ, ਅਸੀਂ ਗਦਾਰ ਵੀ ਸੀ, ਤੁਸੀਂ ਤਾਂ ਡਟ ਕੇ ਨਾਲ ਖੜੇ ਸੀ ਨਾ ਇਹਨਾਂ ਦੇ। ਤੇ ਫਿਰ ਉਹ ਸਾਰੇ ਮਾਰ ਲਏ। ਹੁਣ ਉਹ ਕਿੱਥੇ ਆ ਜਿਨ੍ਹਾਂ ਨੇ ਉਹ ਪਹਿਲਗਾਮ ਦੇ ਵਿੱਚ ਬੰਦੇ ਮਾਰੇ ਆ? ਉਹ ਕਿਹੜੇ ਪਿੰਡ ਦੇ ਸੀ, ਉਹ ਕਿੱਥੋਂ ਦੇ ਸੀ, ਉਹਨਾਂ ਦੀਆਂ ਲਾਸ਼ਾਂ ਕਿੱਥੇ ਆ, ਉਹ ਮਾਰਤੇ ਕਿ ਕਿੱਥੇ ਗਏ ਜੀ ਉਹ ਬੰਦੇ? ਆ ਜਿਹੜਾ ਤੁਸੀਂ ਪਿਛਲੇ 5-4 ਦਿਨ ਐਡੀ ਤੋਪ ਗੋਲੀ ਚਲਾਈ, ਦੋਨਾਂ ਮੁਲਕਾਂ ਦੀ ਚੱਲੀ, ਪਰਮਾਣੂ ਹਮਲੇ ਤੱਕ ਗੱਲ ਚਲੀ ਗਈ ਸੀ। ਜੇ ਤੁਸੀਂ ਇਹਦਾ ਸਾਰਾ ਜੋੜ ਲਾ ਲਓ, ਜਿੰਨਾ ਪੈਸਾ ਇਹ ਪਿਛਲੇ 5-6 ਦਿਨ ਚ ਖਰਚਿਆ, ਇਹਦਾ 5% ਵੀ ਨਹੀਂ ਸੀ ਲੱਗਣਾ। ਜੇ ਮੰਨ ਲਓ ਆਪਾਂ ਇਹ ਸਾਰੇ ਪੈਸੇ ਦੇ ਵਿੱਚ, ਜੇ ਤੁਸੀਂ ਕਹਿੰਦੇ ਹੋ ਵੀ ਅਸੀਂ 100 ਕਰੋੜ ਲੱਗਿਆ ਨਾ, ਤੇ 1 ਕਰੋੜ ਵੀ ਨਹੀਂ ਸੀ ਲੱਗਣਾ ਜੇ ਮਿਹਨਤ ਕਰਦੇ, ਤੇ 5-4 ਦਿਨਾਂ ਦੇ ਵਿੱਚ ਹੀ ਇਹ ਪਤਾ ਲੱਗ ਜਾਣਾ ਸੀ ਵੀ ਉਹ ਕਿੱਥੋਂ ਦੇ ਆ ਜਿਨ੍ਹਾਂ ਨੇ ਪਹਿਲਗਾਮ ਦੇ ਵਿੱਚ ਇਹ ਭਾਣਾ ਵਪਰਾਇਆ। ਪਰ ਤੁਸੀਂ ਦੇਖੋ ਕਿ ਮੋਦੀ ਐਂਡ ਕੰਪਨੀ ਉਧਰ ਨੂੰ ਤੁਰੇ ਹੀ ਨਹੀਂ, ਪਹਿਲੇ ਦਿਨ ਤੋਂ ਹੀ ਪਾਕਿਸਤਾਨ ਕੋ ਸਵਾਹ ਕਰ ਦੇਂਗੇ, ਪਾਕਿਸਤਾਨ ਕੋ ਫਨਾਹ ਕਰ ਦੇਂਗੇ। ਹੁਣ ਹਰੇਕ ਬੰਦਾ ਸੋਚੇ ਕਿ ਗੱਲ ਤਾਂ ਕੋਈ ਹੈ ਨਹੀਂ, ਤਾਂ ਜੋ ਹੱਸਦੀ ਸੀ ਸਾਰੀ ਦੁਨੀਆ ਕਿ ਕਿਹੜੇ ਕਾਰਨ ਲੜਾਈ ਕਾਹਤੋਂ ਲੱਗਣੀ ਹੈ, ਕਿਉਂ ਹੋਣੀ ਹੈ ਜੰਗ, ਕਾਰਨ ਤਾਂ ਹੋਵੇ। ਚਲੋ ਜੀ, ਕਹਿੰਦੇ ਜੀ ਪਹਿਲਗਾਮ ਚ ਉਹਨਾਂ ਨੇ ਕੀਤਾ। ਫਿਰ ਭਾਈ ਅੱਜ ਵੀ, ਹੁਣ ਵੀ ਇਹ ਗੱਲ ਤਾਂ, ਸਵਾਲ ਤਾਂ ਹੁਣ ਵੀ ਖੜਾ ਸਾਰਿਆਂ ਦੇ ਸਾਹਮਣੇ, ਮੋਦੀ ਸਾਹਮਣੇ, ਮੋਦੀ ਦੇ ਡੋਭਾਲ ਹੋਣਾ ਸਾਹਮਣੇ, ਆ ਸਾਡੇ ਕੇਸਾਧਾਰੀ ਹਿੰਦੂਆਂ ਸਾਹਮਣੇ, ਸਾਰੇ ਲਾਲਿਆਂ ਸਾਹਮਣੇ ਸਵਾਲ ਸਦਾ ਹੀ ਇਹ ਅੱਖਾਂ ਅੱਡ ਕੇ ਐ ਖੜਾ ਰਹਿਣਾ, ਮੂੰਹ ਅੱਡ ਕੇ, ਕਿ ਦੱਸੋ ਭਾਈ ਉਹ ਕਿੱਥੇ ਗਏ ਜਿਨ੍ਹਾਂ ਨੇ ਇਹ ਕਾਂਡ ਕੀਤਾ? ਉਹ ਨੰਗੇ ਹੋਣੇ ਚਾਹੀਦੇ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ। ਗੱਲ ਇਹ ਹੈ ਕਿ ਪਹਿਲਾਂ ਚਿੱਠੀ ਸਿੰਘਪੁਰਾ ਦਾ ਕਾਂਡ ਵਾਪਰਿਆ, ਜਿਹਦੇ ਬਾਰੇ ਲਾਲੇ ਜਾਂ ਕੇਸਾਧਾਰੀ ਹਿੰਦੂ ਜਾਂ ਮੋਦੀ ਐਂਡ ਕੰਪਨੀ ਜੋ ਮਰਜ਼ੀ ਕਹੀ ਜਾਣ, ਸਾਰੀ ਦੁਨੀਆ ਨੂੰ ਪਤਾ ਵੀ ਉਹ ਭਾਰਤੀ ਸਟੇਟ ਦਾ ਕੰਮ ਸੀ। ਸਿੱਖਾਂ ਦੇ ਉੱਤੇ ਉਹ ਕਹਿਰ ਕਿਹੜੇ ਕਾਰਨਾਂ ਕਰਕੇ ਢਾਇਆ ਗਿਆ ਤੇ ਕਿਵੇਂ ਉਹਦੇ ਤੱਥ ਸਾਰੀ ਦੁਨੀਆ ਨੂੰ ਪਤਾ ਹੋਣ। ਫਿਰ ਪਾਰਲੀਮੈਂਟ ਤੇ ਅਟੈਕ, ਜਿਹਦੇ ਵਿੱਚ ਵਿਚਾਰਾ ਅਬਦੁਲ ਗਰੂਪ ਫਾਂਸੀ ਟੰਗਤਾ, ਉਹਦੇ ਬਾਰੇ ਵੀ ਸਭ ਨੂੰ ਪਤਾ ਵੀ ਕੀ ਖੇਡ ਸੀ ਉਹ। ਫਿਰ ਆਇਆ ਪੁਲਵਾਮਾ, ਉਹਦੇ ਬਾਰੇ ਇਸ ਮੁਲਕ ਦੇ, ਭਾਰਤ ਦੇ, ਸਾਨੂੰ ਛੱਡੋ ਅਖੇ ਜੀ ਇਹ ਤਾਂ ਖਾਲਿਸਤਾਨੀ ਆ, ਘਮਾਣ ਤਾਂ ਚਲੋ ਖਾਲਿਸਤਾਨੀ ਆ, ਤਾਂ ਫਿਰ ਸਾਨੂੰ ਤੁਸੀਂ ਸਾਡੀ ਗੱਲ ਦੇ ਉੱਤੇ ਨਾ ਅਮਲ ਕਰੋ। ਆ ਸਤਿਆਪਾਲ ਜੈਨ, ਪਤਾ ਨਹੀਂ ਕੀ ਮਾਲਕ, ਹੋਰ ਬੜੇ ਨੇ,
पिछले 5-7 साल तो आही गल सुनते आ रहे हैं कि पुलवामा जो है ना, तो पुलवामा बारे भी सबनों पता भी किहने कराया ते क्यों कराया। ਹੁਣ ਪਹਿਲਗਾਮ ਘਟਨਾ ਤੋਂ ਬਾਅਦ ਇਸੇ ਮੁਲਕ ਦੇ, ਸਾਨੂੰ ਖਾਲਿਸਤਾਨੀਆਂ ਨੂੰ ਛੱਡੋ, ਆ ਭਾਰਤੀ ਮੁੱਖ ਧਾਰਾ ਦੇ ਵਿੱਚ ਜਿਹੜੇ ਸਰਕਾਰਾਂ ਹਟਾਉਂਦੇ ਆ, ਕੋਈ ਕਾਂਗਰਸੀ ਆ ਕੋਈ ਫਲਾਨਾ ਤੇ ਧਮਕਾਨਾ, ਸਾਰੇ ਕਹਿੰਦੇ ਆ ਵੀ ਜਾਂਚ ਹੋਣੀ ਚਾਹੀਦੀ ਆ, ਪੂਰੇ ਤੱਥ ਨੰਗੇ ਹੋਣੇ ਚਾਹੀਦੇ। ਕੀਤੇ ਕਿਉਂ ਨਹੀਂ ਜਾ ਸਕਦੇ, ਕਿਉਂ ਨਹੀਂ ਕੀਤੇ ਜਾ ਰਹੇ? ਕਿਉਂਕਿ ਫਿਰ ਸੱਚਾਈ ਨੰਗੀ ਹੋਊਗੀ, ਫਿਰ ਸਾਰੀ ਦੁਨੀਆ ਨੂੰ ਪਤਾ ਲੱਗ ਜੂ ਸੱਚਾਈ ਦਾ। ਹੁਣ ਜਦੋਂ ਪਾਕਿਸਤਾਨ ਵੀ ਕਹਿਣ ਲੱਗਿਆ ਹੋਇਆ ਵੀ ਭਾਈ ਉਹ ਬੰਦੇ ਦੱਸੋ ਕੌਣ ਨੇ, ਕਿੱਥੋਂ ਦੇ ਆ, ਸਾਨੂੰ ਦਿਓ ਸਬੂਤ ਪ੍ਰੂਫ, ਇਹ ਗੱਲ ਬੜੀ ਅਰਥ ਰੱਖਦੀ ਗੱਲ ਹੈ ਕਿ ਤੁਸੀਂ ਉਹਨਾਂ 26 ਦਾ ਬਦਲਾ ਲੈਣ ਲਈ ਜਿਹੜਾ ਇੰਨਾ ਵੱਡਾ ਉਦਮੂਲ ਖੜਾ ਕਰ ਲਿਆ, ਇਹ ਆਪਣੇ ਆਪ ਦੇ ਵਿੱਚ ਹੀ ਧਿਆਨ ਮੰਗਦੀ ਗੱਲ ਹੈ ਕਿ ਅਸਲ ਵਿੱਚ ਉਹ ਦੋਸ਼ੀ ਜਿਹੜੇ ਆ ਉਹ ਮਾਰ ਲਿਆ ਆਪਾਂ, ਉਹ ਕਿੱਥੇ? ਸੋ ਕੇਸਾਧਾਰੀ ਹਿੰਦੂ ਜਿਹੜੇ ਸਾਨੂੰ ਅਵਾ ਤਵਾ ਬੋਲਦੇ ਸੀ ਵੀ ਸਿੱਖ ਹੋ ਕੇ, ਤੇ ਉਹਨਾਂ ਨੂੰ ਬੇਨਤੀ ਆ ਵੀ ਸਾਨੂੰ ਜ਼ਰੂਰ ਦੱਸਿਓ ਕਿ ਉਹ ਕਿੱਥੇ ਗਏ। ਇਹ ਸਦਾ ਹੀ ਪੁੱਛਦੇ ਰਹਿਣਾ ਕਿਉਂ? ਕਿਉਂਕਿ ਕੇਸਾਧਾਰੀ ਹਿੰਦੂਆਂ ਨੇ ਪਿਛਲੇ ਦਿਨਾਂ 'ਚ ਗੰਦ ਬਹੁਤ ਪਾਇਆ। ਇੱਕ ਤਾਂ ਬੀਜੇਪੀ ਦਾ ਜਿਹੜਾ ਟ੍ਰੋਲਿੰਗ ਆਰਮੀ ਆ ਗੋਦੀ ਮੀਡੀਆ, ਹੁਣ ਪਿਛਲੇ 2 ਦਿਨ ਤੋਂ ਮੋਦੀ ਤੰਤਰ ਤੇ ਗੋਦੀ ਮੀਡੀਆ, ਅੱਜ ਮੋਦੀ ਇੱਥੇ ਜਲੰਧਰ ਤੁਰਿਆ ਫਿਰਦਾ ਸੀ, ਹੁਣ ਉਹ ਡੈਮੇਜ ਕੰਟਰੋਲ 'ਚ ਲੱਗੇ ਹੋਏ ਨੇ। ਹੁਣ ਜੇ ਤਾਂ ਕੋਈ ਸਿਆਣਾ ਹੋਵੇ ਫਿਰ ਤਾਂ ਉਹ ਸਿੱਧਾ ਮੰਨੇ ਕਿ ਜੀ ਗਲਤੀ ਹੋ ਗਈ। ਹੁਣ ਕਰਦੇ ਕੀ ਨੇ, ਨਾਲੇ ਤਾਂ ਗਲਤੀ ਮੰਨੀ ਜਾਂਦੇ ਆ ਤੇ ਨਾਲੇ ਇੱਕ ਹੋਰ ਕਰਤੂਤ ਵੀ ਪਹਿਲਾਂ ਨਾਲੋਂ ਵੀ ਕੋਈ ਵੱਡੀ ਘਟਨਾ ਲੱਭੋ, ਕੋਈ ਇਹੋ ਜਿਹਾ ਰੌਲਾ ਗੋਲਾ ਮੁਲਕ 'ਚ ਪੈ ਜੇ, ਲੋਕਾਂ ਦਾ ਧਿਆਨ ਹੀ ਨਾ ਜਾਵੇ ਇਸ ਗੱਲ ਵੱਲ ਕਿ 5-6 ਦਿਨ ਰੱਜ ਕੇ ਭਾਰਤ ਦਾ ਮੀਡੀਆ ਝੂਠ ਬੋਲਦਾ ਰਿਹਾ। ਅਖੇ ਜੀ ਇਸਲਾਮਾਬਾਦ ਢਾ ਲਿਆ, ਅੱਧਾ ਪਾਕਿਸਤਾਨ ਤਬਾਹ, ਲੋਕ ਮਖੌਲਾਂ ਕਰਦੇ ਆ ਵੀ ਮੈਂ ਟੀਵੀ ਦੇਖਦਾ ਸੀਗਾ ਜੀ, ਤੇ ਦੇਖਦੇ ਦੇਖਦੇ ਜੀ ਨਿਊਜ਼ ਨੂੰ ਮੈਨੂੰ ਜਦੋਂ ਮੈਂ ਦੇਖਿਆ ਵੀ ਕਰਾਚੀ ਦਾ ਤਬਾਹ ਕਰਤਾ, ਲਾਹੌਰ ਜਿਹੜਾ ਹੈਗਾ ਉਹ ਸੁਆਹ ਹੋ ਗਿਆ, ਇਸਲਾਮਾਬਾਦ ਤੇ ਝੰਡਾ ਚਲਾਤਾ, ਤੇ ਫਿਰ ਉਦੋਂ ਮੈਨੂੰ ਨੀਂਦ ਆ ਗਈ। ਫਿਰ ਕਹਿੰਦਾ ਮੈਂ ਚੈਨਲ ਬਦਲ ਲਿਆ, ਮੈਂ ਸੌ ਗਿਆ ਬਈ ਅੱਧਾ ਪਾਕਿਸਤਾਨ ਤਾਂ ਦੱਬ ਲਿਆ, ਬਾਕੀ ਰਾਤੋਂ ਰਾਤ ਇਹਨਾਂ ਨੇ ਕਰ ਲੈਣਾ, ਬਾਕੀ ਸਵੇਰੇ ਦੇਖਾਂਗੇ। ਤੇ ਸਵੇਰੇ ਦੇਖਿਆ ਕਹਿੰਦਾ ਆ ਗਿਆ ਵੀ ਜੰਗਬੰਦੀ ਹੋ ਗਈ ਤੇ ਭਾਰਤ ਦੀ ਫੌਜ ਤਾਂ ਉਧਰ ਗਈ ਹੋਈ ਨਹੀਂ। ਹੁਣ ਜਿਹੜਾ ਜਲੂਸ ਇੰਨਾ ਨਿਕਲ ਚੁੱਕਿਆ, ਨਾਲੇ ਫੌਜ ਦਾ ਜਲੂਸ ਕਢਾਤਾ, ਨਾਲੇ ਮੋਦੀ ਤੰਤਰ ਦਾ ਪੂਰਾ ਬਾਜਾ ਵੱਜ ਗਿਆ। ਹੁਣ ਇਹ ਸਾਰੇ ਜਿਹੜੇ ਰਲ ਮਿਲ ਕੇ ਭਾਲਦੇ ਕੀ ਫਿਰਦੇ ਆ ਕੋਈ ਵੱਡੀ ਇਹੋ ਜਿਹੀ ਨਵੀਂ ਟਵਿਸਟ ਵਾਲੀ ਘਟਨਾ ਜਿਹਦੇ ਨਾਲ ਲੋਕਾਂ ਦਾ ਧਿਆਨ ਵੰਡਿਆ ਜਾਏ। ਸੋ ਸਾਰੇ ਜਿਹੜੇ ਭੈਣ ਭਰਾ ਮਨੁੱਖਤਾ ਦਾ ਦਰਦ ਰੱਖਦੇ ਆ, ਹੱਥ ਬੰਨ ਕੇ ਬੇਨਤੀ ਆ, ਅਰਦਾਸ ਕਰਿਆ ਕਰੋ। ਇਹਨਾਂ ਦਾ ਪਤਾ ਕੁਛ ਨਹੀਂ ਮੋਦੀ ਕੰਪਨੀ ਦਾ ਵੀ ਕੀ ਨਵਾਂ ਕੋਈ ਵੱਡਾ ਕਹਿਰ, ਕੋਈ ਮਨੁੱਖਤਾ ਦੇ ਕੋਈ ਵੱਡੀ ਘਟਨਾ ਇਹੋ ਜਿਹੀ ਜਿਹਦੇ 'ਚ ਹੋਰ ਲਾਸ਼ਾਂ, ਹੋਰ ਮਨੁੱਖਤਾ ਦਾ ਘਾਣ ਹੋਏ, ਕਿਉਂਕਿ ਇਹਨਾਂ ਨੇ ਤਾਂ ਇਸ ਗੱਲ ਤੋਂ ਖਹਿੜਾ ਛਡਾਉਣ ਦੇ ਲਈ ਕੁਝ ਵੀ ਕਰ ਦੇਣਾ, ਇਹਨਾਂ ਦਾ ਕੋਈ ਦੀਨਮਾਨ ਨਹੀਂ। ਸੋ ਜਿਹੜੇ ਲੋਕ ਸਾਨੂੰ ਮਾੜਾ ਚੰਗਾ ਬੋਲਦੇ ਰਹੇ ਨੇ, ਉਹਨਾਂ ਨੂੰ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਬਈ ਅਸੀਂ ਪਿਛਲੇ ਦਿਨਾਂ 'ਚ 2 ਤਰ੍ਹਾਂ ਦੇ ਵਰਗ ਜਿਹੜੇ ਆ ਪੰਜਾਬ 'ਚ ਜਾਂ ਸਿੱਖਾਂ 'ਚ ਦੇਖੇ। ਇੱਕ ਤਾਂ ਉਹ ਸੀ ਮੇਰੇ ਵਰਗੇ ਗਰੀਬ ਵਿਚਾਰੇ ਜਿਹੜੇ ਅਰਦਾਸਾਂ ਕਰਦੇ ਫਿਰਦੇ ਰਹੇ, ਦਰਬਾਰ ਸਾਹਿਬ ਵੀ ਗਿਆ, ਪਰਿਵਾਰ ਸਮੇਤ ਗਿਆ, ਜਿੱਥੇ ਵੀ ਸੀ ਵੀ ਸੱਚੇ ਪਾਤਸ਼ਾਹ ਆ ਸਾਰਾ ਖਿੱਤਾ ਤਬਾਹ ਹੋ ਜਾਣਾ, ਆ ਸਾਰਾ ਖਿੱਤਾ ਗੁਨਾਹ ਹੋ ਜਾਣਾ, ਪਰਮਾਣੂ ਮੁਲਕ ਦੋਨਾਂ ਕੋਲੇ ਪਰਮਾਣੂ ਬੰਬ ਨੇ, ਤੇ ਪਤਾ ਨਹੀਂ ਇਹ ਇਸ ਤਰ੍ਹਾਂ ਦੀ ਇੱਕ ਤਾਂ ਫਿਤਰਤ ਵਾਲੇ ਸਿੱਖ ਸੀ, ਚਾਹੇ ਥੋੜੇ ਚਾਹੇ ਬਹੁਤ। ਖੁਦ ਅਕਾਲ ਤਖਤ ਸਾਹਿਬ ਨਾਲ ਸੰਬੰਧਿਤ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ, ਹੋਰ ਬੜੇ ਲੋਕ ਸੀ, ਇੱਥੋਂ ਤੱਕ ਕਿ ਜਿਹੜੇ ਭਾਰਤੀ ਮੁੱਖ ਧਾਰਾ ਨਾਲ ਸੰਬੰਧਿਤ ਨੇ, ਜਿਹੜੇ ਸਿਆਸੀ ਭਲਵਾਨ ਨੇ, ਜਿੰਨੇ ਵੀ ਸਿਆਸੀ ਦਲ ਨੇ, ਸਾਰਿਆਂ ਨੇ ਇਸ ਗੱਲ ਦੇ ਉੱਤੇ ਵੀ ਮਰਨਾ ਤਾਂ ਆਪਾਂ, ਕਿਉਂਕਿ ਸਭ ਨੂੰ ਸਪਸ਼ਟ ਦਿਖਦਾ ਸੀ। ਚਾਹੇ ਸਾਡੇ ਨਾਲ ਉਹਨਾਂ ਦੇ ਵਿਚਾਰਾਂ ਦਾ ਬੜਾ ਹੀ ਮਤਭੇਦ ਆ, ਬਹੁਤ ਸਾਰੇ ਬੰਦਿਆਂ ਨੇ ਕਿਹਾ ਕਿ ਜੀ ਘਮਾਨ ਸਾਹਿਬ ਸੱਚੇ ਪਾਤਸ਼ਾਹ ਰੱਖ ਲਵੇ, ਬਹੁਤ ਮਾੜਾ ਹਾਲ ਆ, ਬਾਂਦਰਾਂ ਦੇ ਹੱਥ ਆ ਗਈ ਤੀਲਾਂ ਵਾਲੀ ਡੱਬੀ, ਉਹ ਕੰਮ ਹੋਇਆ। ਇਸ ਮੌਕੇ ਜਦੋਂ ਪੂਰੇ ਦੇ ਪੂਰੇ ਪੰਜਾਬ ਦੀ ਬਰਬਾਦੀ ਦਾ ਇੱਕ ਪੂਰਾ ਅੰਦੇਸ਼ਾ ਸੀ, ਐਨ ਉਸ ਮੌਕੇ ਸਾਡੇ ਇੱਥੇ ਕੇਸਾਂ ਵਾਲੇ, ਪੱਗਾਂ ਵਾਲੇ, ਉਹ ਲੰਡੂ ਜਿਨ੍ਹਾਂ ਨੂੰ ਨਾ ਗੱਲ ਦਾ ਪਤਾ ਨਾ ਵਾਸਤਾ, ਐਵੇਂ ਪੂੰਛ ਨੂੰ ਅੱਗ ਲਾਈ ਫਿਰਦੇ, ਉਹ ਕਹਿੰਦੇ ਜੀ ਜੰਗ ਲੱਗੇ ਛੇਤੀ ਤੋਂ ਛੇਤੀ।
ਉਹ ਬੰਦੇ ਪਤਾ ਨਹੀਂ ਕਿਹਨੂੰ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਬੜੇ ਦੇਸ਼ ਭਗਤ ਆ। ਉਹ ਭਾਈ ਚਾਹੇ ਜੋ ਮਰਜ਼ੀ ਕਰ ਲਓ ਤੁਸੀਂ, ਖੁਸ਼ਵੰਤ ਸਿੰਘ ਨਾਲੋਂ ਵੱਡੇ ਚਵਲ ਤਾਂ ਤੁਸੀਂ ਹੋ ਨਹੀਂ ਸਕਦੇ। ਉਹ ਵੀ ਪਿੱਟ ਕੇ ਮਰ ਗਿਆ। ਆਪਦੀ ਕਿਤਾਬ ਪੜ੍ਹ ਲਓ, ਇਹ ਮੌਜ ਮੇਲਾ ਪੰਜਾਬੀ ਚ ਕਿਤਾਬ ਮਿਲਦੀ ਆ, ਉਹਨੇ ਆਪਦੀ ਲਾਈਫ ਸਟੋਰੀ ਲਿਖੀ ਹੈ ਵੀ ਮੈਂ ਹਮੇਸ਼ਾ ਸਿੱਖਾਂ ਦਾ, ਸੰਤ ਭਿੰਡਰਾਂ ਵਾਲਿਆਂ ਦਾ ਤੇ ਬਹੁਤੇ ਜ਼ਿਆਦਾ ਪੰਥਕ ਮਸਲਿਆਂ ਦਾ ਵਿਰੋਧ ਕਰਦਾ ਰਿਹਾ, ਪਰ 1984 ਚ ਮੈਂ ਮਾੜਾ ਜਿਹਾ ਸੱਚ ਕੀ ਬੋਲਿਆ ਜੋ ਮੇਰੇ ਨਾਲ ਹੋਈ ਹੈ। ਪੜ੍ਹਿਓ ਕਦੇ ਕੀ ਲਿਖਦਾ ਉਹ, ਉਹਦੇ ਨਾਲੋਂ ਤਾਂ ਜ਼ਿਆਦਾ ਹੋ ਨਹੀਂ ਸਕਦਾ। ਆ ਮਨਮੋਹਨ ਸਿੰਘ ਅੱਜ ਸ਼੍ਰੋਮਣੀ ਕਮੇਟੀ ਨੇ ਮਤਾ ਪਾਇਆ ਵੀ ਉਹਦੀ ਫੋਟੋ ਲਾਉਣੀ ਹੈ ਇੱਥੇ ਕੇਂਦਰੀ ਸਿੱਖ ਅਜਾਇਬ ਘਰ। ਮਨਮੋਹਨ ਸਿੰਘ ਇਸ ਮੁਲਕ ਲਈ, ਭਾਰਤ ਲਈ ਆਪਦੀ ਜਿਹੜੀ ਉਹਦੀ ਲਿਆਕਤ ਸੀ, ਅਰਥਚਾਰੇ ਦਾ ਮਾਹਿਰ ਸੀ, ਉਹਨੇ ਮੁਲਕ ਡੁੱਬਦਾ ਹੋਇਆ ਬਚਾਇਆ। ਉਹਨੇ ਇਸ ਭਾਰਤ ਲਈ ਸਿੱਖ ਜਜ਼ਬਾਤਾਂ ਦੀ ਪਰਵਾਹ ਕੀਤੇ ਬਗੈਰ ਇਹਨਾਂ ਦਾ ਨਿਭਿਆ। ਤੇ ਜਿੰਨਾ ਜਲੂਸ ਉਹਦਾ ਮੋਦੀ ਨੇ ਕੱਢਿਆ ਸੀ, ਚੇਤੇ ਜਦੋਂ ਕਿਹਾ ਸੀ ਇੱਕ ਵਾਰੀ, ਮੈਂ ਤਾਂ ਗੱਲ ਵੀ ਨਹੀਂ ਕਹਿਣੀ ਚਾਹੁੰਦਾ, ਤੇ ਜਿੰਨਾ ਜਲੂਸ ਉਹਦਾ ਪਿਛਲੇ ਦਿਨਾਂ 'ਚ ਵੀ ਇਹ ਬੋਲਦਾ ਨਹੀਂ, ਇਹ ਜੇ ਹੈ ਉਹ ਹੈ, ਕੀ ਕੁਝ ਨਹੀਂ ਕਿਹਾ, ਛੱਡਿਆ ਕਿਹੜਾ। ਮੈਂ ਜਿਹੜੇ ਆਹ ਲੜੂ ਸਿੱਖ ਐਵੇਂ ਦੇਸ਼ ਭਗਤ ਜੇ ਬਣੇ ਫਿਰਦੇ, ਇਹਨਾਂ ਨੂੰ ਬੇਨਤੀ ਕਰਦਾ ਵੀ ਪਹਿਲਾਂ ਜਿਨ੍ਹਾਂ ਨੇ ਥੋੜਿਆਂ ਤੋਂ ਪਹਿਲਾਂ ਨੇ ਨਿਭਾਈ ਆ ਨਾ, ਇੱਕ ਵੈਸੇ ਤਾਂ ਨਵੰਬਰ 84 ਵਾਲੇ ਦਿਨਾਂ 'ਚ ਮੈਂ ਹਰ ਵਾਰੀ ਉਹ ਲਿਸਟ ਬੋਲਦਾ ਹੁੰਦਾ, ਪਰ ਤੁਸੀਂ ਇੱਕ ਕਿਰਪਾ ਕਰੋ, ਇੱਕ ਅਜਮੇਰ ਸਿੰਘ ਦੀ ਕਿਤਾਬ ਆ ਨਵੰਬਰ 84 ਦੇ ਕਤਲੇਆਮ ਬਾਰੇ, ਉਹਦੇ 'ਚ ਉਹ ਸਾਰੀਆਂ ਘਟਨਾਵਾਂ ਤੇ ਉਹ ਸਾਰੇ ਬੰਦਿਆਂ ਦਾ ਜ਼ਿਕਰ ਆ ਜਿਨ੍ਹਾਂ ਨੇ ਸਦਾ ਭਾਰਤ ਮਾਤਾ ਦੀ ਕੁੱਛੜ ਚੜ੍ਹ ਕੇ ਉਹ ਸਾਰਾ ਕੁਝ ਕੀਤਾ ਜਿਹੜਾ ਹੁਣ ਤੁਸੀਂ ਨਵੇਂ ਦੇਸ਼ ਭਗਤ ਕਰਨ ਲੱਗੇ ਹੋ। ਅਗਲਿਆਂ ਨੇ ਐਨ ਟਕਾ ਕੇ ਜਲੀਲ ਕੀਤੇ, ਗਲਾਂ 'ਚ ਪੈਰ। ਆ ਜਿਹੜਾ ਗਿਆਨੀ ਜੈਲ ਸਿੰਘ ਆ, ਸਭ ਤੋਂ ਰੋੜਾ ਪਹਿਲਾਂ ਇਹਦੇ ਵੱਜਿਆ ਸੀ ਜਦੋਂ ਕਾਰਜੀ ਲੈ ਕੇ ਖੜਾ ਸੀ ਉੱਥੇ ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ। ਸੋ ਐਵੇਂ ਹੀ ਫੂਕ ਚ ਆ ਕੇ ਕਿਤੇ ਇਹਨਾਂ ਤੋਂ ਆਪਦਾ ਕੁੰਡਾ ਨਾ ਕਰਾ ਲਿਓ। ਸਾਨੂੰ ਸਾਡੇ ਨਾਲ ਜਿਹੜੀ ਸਾਨੂੰ ਤਾਂ ਪਤਾ ਹੀ ਆ ਵੀ ਜਦੋਂ ਅਸੀਂ ਤਾਂ ਕਹਿੰਦੇ ਆ ਕਿ ਸਾਡਾ ਖਾਲਿਸਤਾਨ, ਸਾਡੇ ਨਾਲ ਜੋ ਮਰਜ਼ੀ ਕਰ ਰਹੇ, ਪਰ ਤੁਸੀਂ ਤਾਂ ਉਦੋਂ ਤੁਸੀਂ ਚੱਕੀ ਫਿਰੋ ਸਰਟੀਫਿਕੇਟ ਜੀ, ਅਸੀਂ ਤਾਂ ਸਦਾ ਭਾਰਤ ਮਾਤਾ ਕੀ ਜੈ ਕਹੀਏ। ਹੁਣ ਆ ਜਾਓ ਵੀ ਜਦੋਂ ਫਿਲਮ ਦੇਖਣੀ ਹੋਵੇ ਨਾ, ਜਦੋਂ ਟੀਵੀ ਤੇ ਬਹਿ ਕੇ ਜਾਂ ਮੋਬਾਈਲ ਤੇ ਆਪਾਂ ਦੇਖਦੇ ਹਾਂ, ਪਿਛਲੇ ਦਿਨੀ ਮੈਂ ਐਰਤਰੋ ਲਗਾਜੀ ਓਸਮਾਨ ਵਾਲਾ ਸੀਰੀਅਲ ਜੇ ਦੇਖ, ਹੁਣ ਤਾਂ ਇੱਥੇ ਉਹ ਬੰਦ ਜੇ ਹੋ ਗਏ ਸਾਡੇ, ਆ ਸਾਰਾ ਬੰਦ ਕਰਤਾ ਇੰਡੀਆ। ਉਹਦੇ ਚ ਲੜਾਈਆਂ ਜੰਗਾਂ ਚ ਦੇਖ ਕੇ ਬੜਾ ਮਨ ਨੂੰ ਵਧੀਆ ਲੱਗਦਾ। ਲੜਾਈ ਦੇਖਣੀ ਹੋਰ ਗੱਲ ਆ, ਜਦੋਂ ਲੜਾਈ ਹੁੰਦੀ ਆ, ਜਦੋਂ ਭੁਗਤਣੀ ਪੈਂਦੀ ਆ, ਜਦੋਂ ਕਰਨੀ ਪੈਂਦੀ ਆ, ਉਦੋਂ ਹੋਰ ਗੱਲ। ਸੋ ਜਿਹੜੇ ਤਾਂ ਬੈਠੇ ਨੇ ਦਿੱਲੀ ਦੱਖਣ ਦੂਰ ਦਰਾਡੇ, ਉਹ ਤਾਂ ਇਹ ਗੱਲ ਵੀ ਸਾਡਾ ਕਿਹੜਾ ਕੁਝ ਜਾਣਾ। ਹੁਣ ਤੱਕ ਗਿਆ ਕੀ ਆ, ਜਦੋਂ ਚਾਈਨਾ ਨਾਲ, ਜਦੋਂ ਪਾਕਿਸਤਾਨ ਨਾਲ ਜੰਗਾਂ ਜਦੋਂ ਵੀ ਹੋਈਆਂ, ਉਹਨਾਂ ਦਾ ਗਿਆ ਕੀ ਹੈ। ਤੇ ਇੱਕ ਤਾਂ ਆਪਾਂ ਬਾਰਡਰ ਸਟੇਟ ਹੋਣ ਕਰਕੇ ਪਹਿਲਾਂ ਹੀ ਇੱਕ ਪੰਜਾਬ ਨੂੰ ਉਹ ਟਾਰਗੇਟ ਕਰਦੇ ਆ ਹਮੇਸ਼ਾ ਹੀ। ਤੀਜਾ, ਜੰਗਾਂ ਵੇਲੇ ਆਪਾਂ ਮਾਰੇ ਜਾਂਦੇ। ਇਸੇ ਕਰਕੇ ਸਾਡੇ ਪੰਜਾਬ 'ਚ ਖੁਦਕੁਸ਼ੀਆਂ, ਸਾਡੇ ਪੰਜਾਬ ਦੇ ਵਿੱਚੋਂ ਭੱਜ ਭੱਜ ਕੇ ਬਾਹਰ ਨੂੰ ਜਾਂਦੇ ਆ। ਅੱਜ ਇੱਕ ਚੈਨਲ ਦੇ ਉੱਤੇ ਕੋਈ ਚਰਚਾ ਇਸੇ ਵਿਸ਼ੇ ਤੇ ਚੱਲ ਰਹੀ ਸੀ, ਉੱਥੇ ਇੱਕ ਪੱਤਰਕਾਰ ਕਹਿ ਰਿਹਾ ਸੀਗਾ, ਸੀਨੀਅਰ ਜਰਨਲਿਸਟ ਆ, ਰਿਟਾਇਰਡ, ਉਹਦੀਆਂ ਕਿਤਾਬਾਂ ਵੀ ਬਾਅਦ ਚ ਲਿਖੀਆਂ, ਉਹ ਗੱਲ ਜਿਹੜੀ KPS ਗੱਲ ਵਾਲੀ ਪੰਜਾਬ ਦਾ ਪੁੱਛੜ ਕਿਤਾਬ ਮੈਂ ਲਿਖੀ ਸੀ ਕਿ ਪੰਜਾਬ ਦੇ ਵਿੱਚ ਇੱਕ ਸੱਭਿਆਚਾਰਕ ਏਜੰਡਾ ਆਇਆ ਸੀ 1992-93 ਚ, ਸੱਭਿਆਚਾਰਕ ਮੇਲੇ ਕਿ ਗਾਉਣ ਵਾਲੀਆਂ ਲਾਓ, ਨਚਾਓ ਪੰਜਾਬ ਨੂੰ, ਸ਼ਰਾਬਾਂ। ਤੇ ਫਿਰ ਉਹਨਾਂ ਦਿਨਾਂ ਦੇ ਵਿੱਚ ਪੰਜਾਬ 'ਚ ਭੁੱਕੀ ਆਈ, ਫੀਮ ਡੋਡੇ ਇੰਨਾ ਹੋ ਗਿਆ, ਤੇ ਅੱਜ ਉਹ ਜਿਹੜੀ ਬਿਮਾਰੀ ਸੀ ਉਹ ਵੱਧਦੀ ਇੱਥੇ ਆ ਗਈ। ਅੱਜ ਵਾਲੇ ਹਾਲਾਤ, ਪੰਜਾਬ ਨੂੰ ਬੰਜਰ ਤੇ ਕੰਜਰ ਬਣਾਉਣ ਲਈ, ਪੰਜਾਬ ਨੂੰ ਉਜਾੜਨ ਲਈ ਅਗਲੇ ਹਰ ਸਾਲ ਕਰੋੜਾਂ ਰੁਪਈਆ ਖਰਚ ਰਹੇ ਨੇ। ਤੇ ਛੇਤੀ ਕਿਤੇ ਦਾ ਖਾਲਿਸਤਾਨ ਬਣਦਾ ਨਹੀਂ, ਜੇ ਕਿਤੇ ਬਣਨਾ ਜਾਵੇ ਇਸ ਕਰਕੇ ਇਹਨੂੰ ਪਹਿਲਾਂ ਹੀ ਬਦਨਾਮ ਕਰ ਦੋ, ਇਹਨੂੰ ਪਹਿਲਾਂ ਹੀ ਬਰਬਾਦ ਕਰ ਦੋ। ਇਸ ਮੁਲਕ ਦੇ ਲਈ, ਇਸ ਦੇਸ਼ ਦੇ ਲਈ ਅਸੀਂ ਮਰ ਜਾਈਏ ਜਿਹੜਾ ਸਾਨੂੰ ਉਜਾੜਨ ਨੂੰ ਫਿਰਦਾ। ਹੁਣ ਆਪਾਂ ਚੇਤੇ ਕਰੋ ਵੀ ਇਸ ਭਾਰਤ ਨੇ ਸਾਡਾ ਪਿਛਲੇ ਦਿਨਾਂ ਦੇ ਵਿੱਚ ਸਾਤੋਂ 100% ਵਫਾਦਾਰੀ ਭਾਲੀ। ਤੇ ਪੰਜਾਬ ਜਿਹੜਾ ਹੈਗਾ ਜੀ, ਉਹ ਸਾਡੇ ਨਾਲ, ਸਾਡੇ ਵੱਲ ਭੁਗਤ। ਚਲੋ ਜਿਹੜੇ ਸਾਡੇ ਵਰਗੇ ਆ, ਸਾਨੂੰ ਤੁਸੀਂ ਕਮਲੇ ਕਹਿੰਦੇ ਹੋ, ਕੇਸਾਧਾਰੀ ਹਿੰਦੂ ਹੋ, ਜਿਹੜੇ ਤੁਸੀਂ ਭੁਗਤੇ ਹੋ, ਹੁਣ ਤੁਸੀਂ ਮੋਦੀ ਨੂੰ ਜਾ ਕੇ ਕਹਿ ਦਿਓ ਵੀ ਜੀ ਰਾਜੋਆਣਾ ਸਾਹਿਬ ਨੂੰ ਹੀ ਛੱਡ ਦਿਓ,
ਭਾਈ ਹਵਾਰੇ ਨੂੰ ਚਲੋ ਇਹ ਤੁਹਾਨੂੰ ਲੱਗਦੇ ਆ ਵੀ ਇਹ ਤਾਂ ਜੀ ਖਾਲਿਸਤਾਨੀ ਆ, ਖਾੜਕੂ ਆ ਦਰਿਆਈ ਪਾਣੀ ਤੁਹਾਡੇ ਨੇ, ਪੰਜਾਬ ਦੇ ਨੇ, ਤੁਸੀਂ ਵੀ ਬੰਜਰ ਧਰਤੀ ਤੁਹਾਡੀ ਵੀ ਹੋਣੀ ਹੈ। ਕਿਸਾਧਾਰੀ ਹਿੰਦੂਓ, ਜਾਓ ਜਾ ਕੇ ਮੋਦੀ ਤੋਂ ਪੰਜਾਬ ਦਾ ਪਾਣੀ, ਪੰਜਾਬ ਦਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਲਿਆਓ। ਆ ਪਿੱਟਦਾ ਫਿਰਦਾ ਭਗਵੰਤ ਮਾਨ ਜੇ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਸਰਕਾਰ ਬਣਾ ਕੇ 92-93 ਐਮਐਲਏਆਂ ਵਾਲੀ ਜੇ ਫੇਰ ਨਹੀਂ ਦਿੱਲੀ ਸੁਣਦੀ ਤੇ ਫਿਰ ਇਹ ਮੁੱਖ ਮੰਤਰੀ ਬਣ ਕੇ ਵੀ ਕੀ ਖੱਟ ਲਿਆ ਜੀ। ਕਈ ਸਾਨੂੰ ਕਹਿੰਦੇ ਹੁੰਦੇ ਆ ਜੀ ਮੁੱਖ ਧਾਰਾ ਚ ਆ ਜਾਓ, ਤੁਸੀਂ ਬੜੇ ਸਿਆਣੇ ਹੋ ਜੀ, ਐਮਐਲਏ ਐਮਪੀ ਬਣੋ। ਐਮਪੀਆਂ ਦੀ ਉੱਥੇ ਕੋਈ ਸੁਣਦਾ? ਆ ਅਮਰਤਪਾਲ ਸਿੰਘ ਐਮਪੀ ਬਣਿਆ, ਉਹਨੂੰ ਅੰਦਰ ਤਾਂ ਕੀਤਾ ਹੋਇਆ, ਤੇ ਉਹ ਜਿਹੜਾ ਉਹਦਾ ਸਾਥੀ ਆ ਸਰਬਜੀਤ ਸਿੰਘ ਸ਼ਹੀਦ ਬੇਅੰਤ ਸਿੰਘ ਦਾ ਸਪੁੱਤਰ, ਉਹ ਵਿਚਾਰਾ ਪਿੱਟਦਾ ਫਿਰਦਾ। ਕੋਈ ਐਮਪੀ ਬਣ ਕੇ, ਐਮਐਲਏ ਬਣ ਕੇ। ਇੱਕ ਵਾਰੀ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਬਣੇ, ਉਹਦੇ ਕੋਲੇ ਚਲੇ ਗਏ ਲੋਕ ਇਕੱਠੇ ਹੋ ਕੇ ਪਿੰਡ ਦੇ, ਵੀ ਸਾਡੇ ਪਿੰਡ ਦਾ ਨਾਮ ਗਿੱਦੜਾਂ ਵਾਲੀ ਆ, ਗਿੱਦੜਿਆਣੀ ਜਾਂ ਗਿੱਦੜਾਂ ਵਾਲੀ, ਏਦਾਂ ਗਿੱਦੜ ਪਿੰਡ ਨੇ ਮਾਲਵੇ ਚ, ਏਦਾਂ ਵੀ ਸ਼ੇਰਾਂ ਵਾਲੀ ਕਰ ਦੋ, ਕੁਝ ਹੋਰ ਕਰ ਦੋ, ਵੀ ਸਾਡਾ ਨਾਂ ਬੜਾ ਭੈੜਾ ਜਿਹਾ ਲੱਗਦਾ। ਬਾਦਲ ਨੇ ਕਹਿਤਾ ਵੀ ਇਹ ਤਾਂ ਜੀ ਬੜਾ ਔਖਾ ਕੰਮ ਆ, ਇਹ ਤਾਂ ਹੋ ਨਹੀਂ ਸਕਦਾ। ਉਹ ਗੱਲ ਬਾਬਾ ਜਰਨੈਲ ਸਿੰਘ ਕਹਿੰਦੇ ਹੁੰਦੇ ਸੀ ਵੀ ਜੇ ਮੁੱਖ ਮੰਤਰੀ ਬਣ ਕੇ ਐਡਾ ਕੰਮ ਨਿੱਕਾ ਜਿਹਾ ਵੀ ਨਹੀਂ ਕਰ ਸਕੀਦਾ ਤੇ ਫਿਰ ਇਹੋ ਜਿਹੇ ਮੁੱਖ ਮੰਤਰੀ ਬਣੇ ਤੋਂ ਬਗੈਰ ਹੀ ਚੰਗੇ। ਆ ਹੁਣ ਮੁੱਖ ਮੰਤਰੀ ਤੁਰਿਆ ਫਿਰਦਾ। ਦਿੱਲੀ ਵਾਲੇ ਜਦੋਂ ਚਾਹੁੰਦੇ ਆ ਬਾਹ ਮਰੋੜ ਕੇ ਵੀ ਐਂ ਕਰਨਾ, ਹੁਣ ਉਹਨੇ ਪੂਰਾ ਜ਼ੋਰ ਲਾ ਲਿਆ। ਅੱਜ ਆ ਮੈਂ ਪੜ੍ਹਦਾ ਸੀ ਅਖਬਾਰ ਤੇ, ਹੁਣ ਜੀ ਹਾਈ ਕੋਰਟ ਗਿਆ ਉਹ ਪਾਣੀਆਂ ਦੀ ਰਾਖੀ ਲਈ। ਸਾਰਾ ਭਾਰਤ, ਸਾਰਾ ਦਿੱਲੀ, ਸਾਰਾ ਲਾਰਾ ਕਲਚਰ ਇਕੱਠਾ ਹੋ ਕੇ ਬਾਹ ਮਰੋੜ ਕੇ ਕਹਿੰਦੇ ਆ ਵੀ ਪਾਣੀ ਤਾਂ ਤੈਨੂੰ ਦੇਣਾ ਪੈਣਾ। ਅੱਜ ਦੇ ਸਮੇਂ 'ਚ ਜਦੋਂ ਕਿ ਉਹਨਾਂ ਨੂੰ ਪੂਰੀ ਲੋੜ ਆ ਪੰਜਾਬ ਦੀ, ਅੱਜ ਦਾ ਸਗਾ ਤੇ ਖੁਦ ਕਹਿਣ ਕਿ ਜੋ ਪਿਛਲੇ 70 ਸਾਲਾਂ 'ਚ ਤੁਹਾਡੇ ਨਾਲ ਕੁੱਤੇ ਖਾਣੀ ਕੀਤੀ ਆ ਪੰਜਾਬ ਨਾਲ, ਪੰਥ ਨਾਲ, ਉਹਨੂੰ ਭੁੱਲ ਕੇ ਅੱਗੇ ਵਧੀਏ। ਤੇ ਹੁਣ ਆਪਾਂ ਇਹੋ ਜਿਹਾ ਕੁਝ ਕਰਾਂਗੇ ਕਿ ਸਾਨੂੰ ਤਾਂ ਯਾਰ ਅਕਲ ਨਹੀਂ ਸੀਗੀ, ਅਸੀਂ ਤੁਹਾਡੇ ਨਾਲ ਮਾੜੀ ਕਰ ਬੈਠੇ। ਉਹ ਕਾਂਗਰਸ ਨੇ ਮਾੜੀ ਕਰ ਲਈ ਜੀ, ਹੁਣ ਤਾਂ ਅਸੀਂ ਮੋਦੀ ਹੋਣੀ ਆ, ਬੀਜੇਪੀ ਨੇ। ਪਰ ਅਗਲੇ ਕਹਿੰਦੇ ਆ ਕਿ ਪੰਜਾਬ ਨੂੰ ਮੁਕੰਮਲ ਤੌਰ ਤੇ ਸਵਾਹ ਕਰ। ਸੋ ਜਿਹੜੀ ਸੋਚ ਉਹਨਾਂ ਦੀ ਪਾਕਿਸਤਾਨ ਬਾਰੇ, ਉਹੀ ਪੰਜਾਬ ਬਾਰੇ। ਤੇ ਜਦੋਂ ਇਹੋ ਜਿਹੇ ਮਾਹੌਲ ਵਿੱਚ ਇਹ ਸਾਰਾ ਕੁਝ ਚੱਲ ਰਿਹਾ ਹੋਵੇ, ਉਦੋਂ ਸਾਨੂੰ ਆ ਕੇਸਾਧਾਰੀ ਹਿੰਦੂਆਂ ਤੇ ਹੋਰ ਜ਼ਿਆਦਾ ਤਰਸ ਆਉਂਦਾ ਕਿ ਅਸੀਂ ਤਾਂ ਜਦੋਂ ਮਰਾਂਗੇ ਇੰਡੀਆ ਹੱਥੋਂ ਕਿਸੇ ਗਿਣਤੀ 'ਚ ਹੋਵਾਂਗੇ, ਜਦੋਂ ਤੁਹਾਡੇ ਗਲ 'ਚ ਟਾਇਰ ਪੈਣਾ, ਜਦੋਂ ਤੁਹਾਡੀ ਬੱਚੀ ਨਾਲ ਇਹਨਾਂ ਨੇ ਜ਼ਬਰ ਜਨਾਹ ਕਰਨਾ। ਜਿਵੇਂ ਉੱਥੇ ਦਿੱਲੀ ਵਾਲਿਆਂ ਨੂੰ 84 'ਚ ਵੀ ਬੜਾ ਵਹਿਮ ਸੀ ਵੀ ਅਸੀਂ ਤਾਂ ਦਿੱਲੀ ਰਹਿੰਦੇ ਹਾਂ ਜੀ, ਸਾਡਾ ਥੋੜੀ ਉਹ ਮਸਲਾ, ਅਗਲਿਆਂ ਨੇ ਉੱਥੇ ਮਿੰਟ ਲਾਇਆ। ਸੋ ਜਿਹੜਾ ਭਾਰਤ ਦੇ ਵਿੱਚ ਐਸੇ ਕਸੂਤੇ ਫਸੇ ਹੋਏ ਆ ਜਦੋਂ ਜੰਗੀ ਮਾਹੌਲ ਸੀ, ਸਾਡੇ ਇੱਥੇ ਕਈ ਬਜ਼ੁਰਗ ਬਿਰਧ, ਉਹਨਾਂ ਨਾਲ ਗੱਲਾਂ ਕਰੀਏ, ਉਹ ਕਹਿਣ ਪਾਕਿਸਤਾਨ ਬਾਰੇ ਆਪਾਂ ਮਾੜਾ ਮੋਟਾ ਸੋਚ ਸਕਦੇ ਆ ਵੀ ਪਤਾ ਨਹੀਂ ਸਾਨੂੰ ਮਾਰੂ ਕਿ ਨਹੀਂ ਮਾਰੂ, ਪਰ ਇੰਡੀਆ ਬਾਰੇ ਤਾਂ ਕੋਈ ਸ਼ੱਕ ਹੀ ਨਹੀਂ। ਇਹ ਤਾਂ ਸਾਨੂੰ 84 ਚ ਵੀ ਦਿਖਾ ਚੁੱਕੇ ਆ। ਹੁਣ ਜੇ ਕਹਿੰਦੇ ਸੀ ਜਦੋਂ ਕਿਸਾਨ ਸੰਘਰਸ਼ ਛੱਡਦੇ ਅੱਤਵਾਦੀ ਹੈ, ਲੈ ਲਓ ਇਹਨਾਂ ਤੋਂ ਹੱਕ। ਸਾਰੇ ਸੰਸਾਰ ਦੇ ਵਿੱਚ ਜਾਂ ਤਾਂ ਸਰਕਾਰਾਂ ਪਹਿਲੀ ਸੋਚਦੀਆਂ ਨੇ ਕਿ ਸਾਡੇ ਨਾਗਰਿਕਾਂ ਦੇ ਕੀ ਮਸਲੇ ਅਸੀਂ ਹੱਲ ਕਰੀਏ, ਤੇ ਜੇ ਮਸਲਾ ਕੋਈ ਕਿਤੇ ਹੋ ਜਾਵੇ ਤਾਂ ਲੋਕ ਉੱਠਦੇ ਆ, ਸੰਘਰਸ਼ ਕਰਦੇ ਆ। ਵਿਚਾਰੇ ਆਮ ਸਧਾਰਨ ਦੇਸੀ ਕਿਸਾਨਾਂ ਨੇ ਜੇਕਰ ਕਾਲੇ ਕਾਨੂੰਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰ ਵੀ ਦਿੱਤੀ ਤਾਂ ਕਹਿੰਦੇ ਜੀ ਅੱਤਵਾਦੀ ਆ। ਸਾਰਾ ਇੰਡੀਆ ਪਿੱਟਦਾ ਸੀ ਆ ਕੇਸਾਧਾਰੀ ਹਿੰਦੂਓ, ਤੁਸੀਂ ਉਦੋਂ ਸ਼ਰਮ ਨਾਲ ਡੁੱਬ ਕੇ ਨਹੀਂ ਮਰੇ। ਜਦੋਂ ਯੂਪੀ ਦੇ ਵਿੱਚ ਇੱਕ ਲੀਡਰ ਦੇ ਮੁੰਡੇ ਨੇ ਪ੍ਰੋਟੈਸਟ ਕਰਦੇ, ਮੁਜ਼ਾਹਰਾ ਕਰਦੇ, ਧਰਨਾ ਦਿੰਦੇ, ਵਾਪਸ ਆ ਰਹੇ ਕਿਸਾਨਾਂ ਉੱਤੇ ਜੀਪਾਂ ਚੜਾ ਕੇ ਸਾਡੇ ਸਿੱਖ ਜਿਹੜੇ ਕਿਸਾਨ ਭਰਾ ਕਤਲ ਕੀਤੇ ਆ, ਉਦੋਂ ਤੁਹਾਨੂੰ ਸ਼ਰਮ ਨਹੀਂ ਆਈ? ਹਰ ਬੰਦਾ ਜਿਹੜਾ ਇਸ ਮੁਲਕ ਦੇ ਵਿੱਚ ਦੁਖੀ ਆ, ਜਿਹੜਾ ਇਸ ਸਿਸਟਮ ਤੋਂ ਅੱਕਿਆ ਪਿਆ, ਉਹ ਪਤਾ ਕੀ ਕਹਿੰਦਾ, ਸਾਡੇ 'ਚ ਤਾਂ ਜੀ ਇੰਨਾ ਕਣ ਵੀ ਹੈ ਨਹੀਂ, ਸਿੱਖੋ ਜਿਵੇਂ ਤੁਸੀਂ ਬੋਲ ਲੈਂਦੇ ਹੋ, ਤੁਸੀਂ ਲੜ ਲੈਂਦੇ ਹੋ, ਬਾਕੀ ਦਾ ਸਾਰਾ ਭਾਰਤ ਵਿਚਾਰਾ ਕਰੰਡ ਹੋਇਆ ਪਿਆ। ਸੋ ਧੰਨਵਾਦ ਆ ਅਮਰੀਕਾ ਦਾ ਜਿਹਨੇ ਬਚਾਤੇ। ਤੇ ਹੁਣ ਇਸ ਮੌਕੇ ਸਾਰੇ ਭਾਰਤ ਦਾ ਗੋਦੀ ਮੀਡੀਆ ਦੇ ਜਿਹੜਾ ਕਰਕੇ ਉਭਾਰ ਬਣਿਆ ਹੋਇਆ ਸੀ, ਅੱਗ ਲੱਗੀ ਹੋਈ ਸੀ, ਉਹ ਬੜੇ ਔਖੇ ਨੇ। ਮੋਦੀ ਉਹਨਾਂ ਨੂੰ ਕਹਿੰਦੇ ਆ ਵੀ ਚੱਕ ਦੇ ਫੱਟੇ, ਡਰਨ ਦੀ ਲੋੜ ਨਹੀਂ। ਕੱਲ ਕਲਾ ਨੂੰ ਹੋ ਸਕਦਾ ਮੋਦੀ ਕਹੇ ਕਿ ਹਮ ਤੋਂ ਸੀਜ ਫੈਰ ਕੋ ਮਾਨਤੇ ਨਹੀਂ, ਤੇ ਕੋਈ ਫੇਰ ਸਿਆਪਾ ਖੜਾ ਹੋ ਜੇ। ਅਜੇ ਵੀ ਕੋਈ ਗੱਲ ਜਿਹੜੀ ਆ ਜੇ ਕਹਿ ਦਈਏ ਵੀ ਮੁਕੰਮਲ ਤੌਰ ਤੇ ਖਤਮ ਹੋ ਗਈ ਆ, ਇਹੋ ਜੀ ਕੋਈ ਗੱਲ ਨਹੀਂ। ਇਹਨਾਂ ਕੋਲੇ ਹਰੇਕ ਮੁਲਕ ਨਾ ਵਧੀਆ ਵਧੀਆ ਬੰਦੇ ਇਕੱਠੇ ਕਰਕੇ ਰੱਖਦਾ,
ਕਿ ਸਾਡਾ ਦੁਨੀਆ 'ਚ ਪੱਕ ਜਾਵੇ। ਇਹਨਾਂ ਨੇ ਇੱਕ ਗੋਬਰ ਆਰੀਆ ਰੱਖਿਆ ਹੋਇਆ, ਉਹੋ ਜਿਹੇ ਹੋਰ ਲੰਡੂ ਇਕੱਠੇ ਕੀਤੇ ਹੋਏ ਨੇ। ਉਹਨੇ ਪਿਛਲੇ ਦਿਨੀ ਈਰਾਨ ਦੇ ਕਿਸੇ ਵੱਡੇ ਆਗੂ ਬਾਰੇ, ਕਿਸੇ ਰਾਜਦੂਤ ਬਾਰੇ ਪਤਾ ਨਹੀਂ ਕੀ ਗੰਦ ਬਕਿਆ, ਈਰਾਨ ਦੀ ਸਰਕਾਰ ਦੁਆਲੇ ਹੋਈ ਫਿਰਦੀ ਆ। ਹੁਣ ਮਾਫੀਆਂ ਮੰਗੀ ਜਾਂਦਾ ਮੁਲਕ ਉਹਦੇ ਤੋਂ। ਜਦੋਂ ਇਸ ਮੁਲਕ ਦੇ ਲੋਕਾਂ ਨੂੰ ਅਕਲ ਹੀ ਨਹੀਂ ਕਿ ਕਿਹੜੀ ਕੌਮ ਨਾਲ ਕਿਵੇਂ ਵਰਤਣਾ, ਕਿਹੜੇ ਬੰਦੇ ਨੂੰ ਕੀ ਕਹਿਣਾ, ਤਾਂ ਇਸ ਮੁਲਕ ਦੇ ਨਾਲ ਕਿਹੜਾ ਨਿਭ ਜੂ। ਸਾਨੂੰ ਕਹਿੰਦੇ ਹੋ ਨਾ ਇਹ ਹਿੰਦੂਆਂ ਨਾਲ, ਭਾਰਤ ਨਾਲ ਸਹੀ ਰਹੋ, ਉਹ ਰਹਿਣ ਜੋਗੇ ਕਰਨ ਤਾਂ ਸਹੀ ਸਾਨੂੰ। ਇਹ ਕੋਈ ਉੱਠ ਕੇ ਕਹਿੰਦਾ ਤੁਸੀਂ ਹਿੰਦੂ ਹੋ। ਹਿੰਦੂ ਅਸੀਂ ਸਿੱਖ ਹਾਂ, ਅਸੀਂ ਹਿੰਦੂ ਨਹੀਂ ਹੈ, ਹਮ ਹਿੰਦੂ ਨਹੀਂ। ਇਹ ਸਾਨੂੰ ਗੰਦੀ ਗਾਲ ਲੱਗਦੀ ਹੈ, ਸਭ ਤੋਂ ਗੰਦੀ ਗਾਲ। ਜਿਵੇਂ ਕਿਸੇ ਕਹਿੰਦੇ ਕਹਾਉਂਦੇ ਇੱਜ਼ਤਦਾਰ ਬੰਦੇ ਦੀ ਸ਼ਰੇਆਮ ਬਾਜ਼ਾਰ 'ਚ ਕੋਈ ਪੱਗ ਲਾ ਕੇ ਲੈ ਜੀ, ਇਉਂ ਲੱਗਦਾ ਜਦੋਂ ਕੋਈ ਸਾਨੂੰ ਹਿੰਦੂ ਕਹਿੰਦਾ, ਤੇ ਸਾਨੂੰ ਐ ਚੜਾਉਂਦੇ ਆ, ਸਾਨੂੰ ਜਲੀਲ ਕਰਦੇ। ਇਸਾਧਾਰੀ ਹਿੰਦੂ ਨੂੰ ਤਾਂ ਸ਼ਰਮ ਹੈ ਨਹੀਂ, ਸਾਨੂੰ ਹੈ। ਸੋ ਅੱਜ ਜਦੋਂ ਕਿ ਸਾਰੇ ਸੰਸਾਰ ਦੇ ਵਿੱਚ ਇਹ ਗੱਲ ਚਲੀ ਗਈ ਆ ਕਿ ਇੰਡੀਆ ਅਤੇ ਪਾਕਿਸਤਾਨ ਨੂੰ ਵਪਾਰ ਦੇ ਨਾਂ ਦੇ ਉੱਤੇ ਧਮਕੀ ਦੇ ਕੇ, ਬਾਂਹ ਮਰੋੜ ਕੇ ਇੱਕ ਵਾਰੀ ਟਿਕਾਤਾ। ਸੋ ਜਿਹੜਾ ਇਸ ਵੇਲੇ ਮਾਹੌਲ ਆ, ਇਹਦੇ ਬਾਰੇ ਇਹ ਗਰੰਟੀ ਕਰਨੀ ਕਿ ਸਭ ਅੱਛਾ ਹੈ, ਇਹ ਲੱਗਦਾ ਨਹੀਂ। ਕਿਉਂਕਿ ਭਾਰਤ ਦੇ ਵਿੱਚ ਜਿਹੜਾ ਭਗਵਾਂ ਬ੍ਰਿਗੇਡ ਆ, ਉਹਦਾ ਦੁਬਾਰਾ ਗੋਦੀ ਮੀਡੀਆ ਉੱਤੇ ਬਹੁਤ ਜ਼ਿਆਦਾ ਪਰਤਮਾ ਜਿਹੜਾ ਅਸਰ ਆ ਉਹ ਦੇਖਣ ਨੂੰ ਮਿਲ ਰਿਹਾ। ਕੋਈ ਨਾ ਕੋਈ ਹੋਰ ਨਵਾਂ ਚੰਦ ਜਿਹੜਾ ਹੈਗਾ ਉਹ ਚੜ ਸਕਦਾ। ਸੋ ਸਾਰੇ ਦੁਨੀਆ ਭਰ ਦੇ ਵਿੱਚ ਬੈਠੇ ਭੈਣ ਭਰਾ ਅਰਦਾਸ ਕਰੋ ਕਿ ਇਹਨਾਂ ਨੂੰ ਸੱਚੇ ਪਾਤਸ਼ਾਹ ਸਮੱਤ ਬਖਸ਼ਣ। ਤੇ ਖਾਸ ਤੌਰ ਦੇ ਉੱਤੇ ਜਿਹੜੇ ਲੋਕਾਂ ਨੇ ਅੰਨੀ ਦੇ ਥੇ ਇਸ ਕਮਲੇ ਟੋਲੇ ਦੀ ਹਮਾਇਤ ਕਰਨ ਦਾ ਨੱਕ ਬੰਨਿਆ ਹੋਇਆ, ਉਹਨਾਂ ਨੂੰ ਜ਼ਰੂਰ ਬੇਨਤੀ ਆ ਕਿ ਇਹਨਾਂ ਨੇ ਤਬਾਹੀ ਤੇ ਬਰਬਾਦੀ ਤੋਂ ਬਗੈਰ ਕੱਖ ਨਹੀਂ ਜੇ ਦੇਣਾ। ਤੇ ਸਭ ਤੋਂ ਪਹਿਲਾ ਤੇ ਸਭ ਤੋਂ ਆਖਰੀ ਸਾਡਾ ਖਿੱਤਾ ਵਾ ਜਿਹਨੇ ਨਿਸ਼ਾਨੇ 'ਚ ਆਉਣਾ। ਸੋ ਇਸ ਕਰਕੇ ਅਸੀਂ ਪਹਿਲਾਂ ਵਾਂਗ ਸਦਾ ਹੀ ਇਹ ਅਰਦਾਸਾਂ ਕਰਦੇ ਰਵਾਂਗੇ ਕਿ ਸਾਡੇ ਉੱਤੇ ਵਾਹਿਗੁਰੂ ਕਿਰਪਾ ਕਰੇ ਤੇ ਇਹਨਾਂ ਨੂੰ ਸਮੱਤ ਬਖਸ਼ੇ। ਇੱਥੇ ਸਮਾਪਤੀ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।